74 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੂਰੇ ਭਾਰਤ ਵਿੱਚ 20 ਲੱਖ ਕਰੋੜ ਨੂੰ ਲੈ ਕੇ ਹੀ ਗੱਲਾਂ ਨੇ, ਅਤੇ ਕਹਿੰਦੇ ਵੀ ਵਿੱਤ ਮੰਤਰੀ ਨੇ ਦੱਸਿਆ ਕਿਹਨੂੰ ਕੀ ਮਿਲੂਗਾ ਭਾਈ। ਦੇਖੋ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੇ ਹਾਲੇ ਸਾਫ਼ ਹੋਣਗੀਆਂ, ਕਿਉਂਕਿ ਇਹ ਅੰਕੜੇਬਾਜ਼ੀ ਪਹਿਲਾਂ ਹੁੰਦੀ ਹੈ, ਉਸ ਤੋਂ ਬਾਅਦ ਫਿਰ ਪਤਾ ਲੱਗਦਾ ਹੈ ਕਿ ਬਾਜ਼ੀ ਕੀ ਹੈ ਤੇ ਅੰਕੜੇ ਕੀ ਆ। ਬਾਜ਼ੀ ਜਿਹੜੀ ਆ ਮਤਲਬ ਕਿ ਉਲਝਾਉਣ ਵਾਲੀ ਜਿਹੜੀ ਬਾਜ਼ੀ ਹੁੰਦੀ ਉਹ ਕੀ ਆ, ਤੇ ਅਸਲ ਅੰਕੜੇ ਕੀ ਆ। ਤਾਂ ਬਹਰਹਾਲ ਜੋ ਇਸ ਵੇਲੇ ਚਰਚਾ ਆ ਉਹ ਵਾਕਈ ਇਸ ਵੇਲੇ ਇਹੋ ਹੀ ਆ ਕਿ ਭਾਈ 20 ਲੱਖ ਕਰੋੜ ਰੁਪਈਏ ਦਾ ਪੈਕੇਜ ਆ ਗਿਆ। ਲੋਕੀ ਜ਼ੀਰੋਆਂ ਗਿਣੀ ਜਾਂਦੇ ਆ, ਲੋਕ ਆਪੋ ਆਪਣੇ ਖਾਤੇ ਦੀ ਕੈਲਕੂਲੇਸ਼ਨ ਕਰੀ ਜਾਂਦੇ ਆ ਕਿ ਕਿੰਨਾ ਕਿੰਨਾ ਸਾਡੇ ਹਿੱਸੇ 'ਚ ਆ ਜਾਊਗਾ। ਕਈ ਮਜ਼ਾਕ ਕਰੀ ਜਾਂਦੇ ਆ, ਉਹ ਕਹਿੰਦੇ ਕਿ 15 ਲੱਖ ਜਿਵੇਂ ਆਇਆ ਸੀਗਾ ਉਸੇ ਤਰ੍ਹਾਂ ਹੀ ਅਕਾਊਂਟ 'ਚ ਆ ਜਾਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਆਇਆ ਕਦੋਂ ਚਲੇ ਗਿਆ। ਬਹਰਹਾਲ ਦੇਖੋ, ਜੋ ਇਹਨਾਂ ਨੇ ਐਲਾਨ ਕੀਤਾ, ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਹੈ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਆ। ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਕੁਛ ਮਤਲਬ ਕਿ ਪਹਿਲਾਂ ਵੀ ਅਸੀਂ ਐਲਾਨ ਕਰ ਦਿੱਤੇ ਆ। ਹੁਣ ਦੇਖੋ, ਪਤਾ ਨਹੀਂ ਕਿਹੜੀਆਂ ਕਿਹੜੀਆਂ ਸਕੀਮਾਂ ਦਾ ਪੈਸਾ ਜਿਹੜਾ ਉਹ ਵਿੱਚ ਐਡ ਕੀਤਾ ਜਾਏਗਾ। ਹੁਣ ਉਦਾਹਰਨ ਦੇ ਤੌਰ ਤੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਲਗਭਗ 7 ਲੱਖ ਕਰੋੜ ਰੁਪਈਆ ਜਿਹੜਾ ਉਹ ਅੱਗੇ RBI ਨੇ ਦਿੱਤਾ, ਮਤਲਬ ਕਿ ਲਿਕੁਇਡਿਟੀ ਵਾਸਤੇ। ਠੀਕ ਹੈ ਜੀ, ਉਹ ਵੀ ਗਿਣ ਲਿਆ। ਔਰ ਇਸ ਤੋਂ ਇਲਾਵਾ ਜੇ ਲਾ ਲਓ ਕਿ 4-5 ਲੱਖ ਕਰੋੜ ਅੱਜ ਕਰਤਾ, ਤਾਂ ਜਿਹਦੇ 'ਚ ਮੇਰੇ ਖਿਆਲ ਦੇ ਨਾਲ 3 ਲੱਖ ਕਰੋੜ ਜੋ ਸਾਡਾ ਛੋਟਾ ਉਦਯੋਗ ਆ, ਜਾਂ ਕਹੀਏ ਕਿ ਸੀਮਾਂਤ ਉਦਯੋਗ ਆ, ਜਾਂ ਜਿਹਨੂੰ ਮੱਧਮ ਆਪਾਂ ਕਹਿ ਸਕਦੇ ਮੱਧ ਦਾ ਉਦਯੋਗ ਆ, ਤਾਂ ਮੱਧਵਰਤੀ ਜਿਹੜਾ ਹੁੰਦਾ, ਤਾਂ ਉਹ ਉਦਯੋਗ ਜਿਹੜਾ ਕਿ ਬਹੁਤ ਵੱਡੇ ਕ੍ਰਾਈਸਿਸ ਦਾ ਇੱਕ ਸ਼ਿਕਾਰ ਸੀ, 3 ਲੱਖ ਕਰੋੜ ਰੁਪਈਆ ਉਹਦੇ ਲੋਨ ਵਾਸਤੇ ਰੱਖਿਆ ਕਿ ਤੁਹਾਨੂੰ ਲੋਨ ਦਿੱਤਾ ਜਾਊਗਾ। ਇਹ ਸਮਝਣ ਦੀ ਜ਼ਰੂਰਤ ਆ ਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਵੱਡੀ ਗੱਲ ਜਿਹੜੀ ਅੱਜ ਦੀ ਸਭ ਉਹ ਇਹੋ ਹੀ ਆ। ਤਾਂ ਹੁਣ ਕਿੰਨਾ ਹੋ ਗਿਆ? 7 ਮੈਂ ਤੁਹਾਨੂੰ ਅੱਗੇ ਦੱਸਦਾ, ਤਕਰੀਬਨ 6-7 ਲੱਖ ਕਰੋੜ, ਤੇ ਬਾਕੀ 3 ਲੱਖ ਕਰੋੜ ਦਾ ਲੋਨ ਹੈ, ਤਾਂ 10 ਲੱਖ ਕਰੋੜ ਤਾਂ ਪੂਰਾ ਹੋ ਗਿਆ ਨਾ ਇਹੋ। ਤੇ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਲਾਈਏ ਤਾਂ 1,70,000 ਕਰੋੜ ਦਾ ਇੱਕ ਪੈਕੇਜ ਅੱਗੇ ਇਹਨਾਂ ਨੇ ਐਲਾਨਿਆ ਹੋਇਆ, ਉਹ ਵੀ ਵਿੱਚ ਪਾ ਲਓ, ਤੇ ਸ਼ਾਇਦ 60,000 ਕਰੋੜ ਦਾ ਮੇਰੇ ਖਿਆਲ ਦੇ ਨਾਲ ਇੱਕ ਹੋਰ ਸੀਗਾ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖ ਲਓ ਕਿ 11-12 ਲੱਖ ਕਰੋੜ ਰੁਪਈਆ ਤਾਂ ਪੂਰਾ ਹੋ ਗਿਆ ਇਹਨਾਂ ਚੀਜ਼ਾਂ 'ਚ ਜਿਹੜੇ ਮੈਂ ਗਿਣਤੇ ਆ। ਤਾਂ ਬਾਕੀ ਬਚਿਆ ਜਿਹੜਾ ਉਹਦੇ 'ਚ ਹੁਣ ਦੇਖਾਂਗੇ ਕਿ ਕਿਉਂਕਿ ਇਹਨਾਂ ਨੇ ਕਿਹਾ ਨਾ ਕਿ ਹਾਲੇ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਸਾਫ਼ ਕਰਾਂਗੇ ਕਿ ਕਿਹੜੇ ਕਿਹੜੇ ਲੇਖੇ ਲਾਉਣਾ। ਤਾਂ ਵੱਡੀ ਗੱਲ ਅੱਜ ਇਹੋ ਹੀ ਰਹੀ ਜੋ MSME ਕਿਹਾ ਜਾਂਦਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਲਘੂ ਉਦਯੋਗ ਕਹਿ ਜਾਂਦੇ ਆ, ਸੀਮਾਂਤ ਉਦਯੋਗ, ਫਿਰ ਜੋ ਮੱਧ ਵਰਗੀ ਉਦਯੋਗ ਹੁੰਦੇ ਆ, ਉਹਨਾਂ ਵਾਸਤੇ ਜਿਹੜੇ ਆ ਇਹਨਾਂ ਨੇ ਐਲਾਨ ਕੀਤੇ, ਵੱਡੇ ਐਲਾਨ ਉਹਨਾਂ ਵਾਸਤੇ ਹੀ ਆ। ਤਾਂ ਇਹ 3 ਲੱਖ ਕਰੋੜ ਦਾ ਕਰਜ਼ਾ, ਇਹਦੇ ਨਾਲ 45 ਲੱਖ ਜਿਹੜੇ ਹੈਗੇ ਆ MSMEs ਉਹਨਾਂ ਨੂੰ ਲਾਭ ਹੋਏਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜੀ 45 ਲੱਖ ਨੂੰ ਜੇ ਆਪਾਂ ਕਰੀਏ ਕੈਲਕੂਲੇਟ, ਇਹਨੂੰ ਗੁਣਾ ਕਰਕੇ, ਤਾਂ ਤੁਸੀਂ ਅੰਦਾਜ਼ਾ ਲਾ ਲਓ ਮੇਰੇ ਖਿਆਲ ਦੇ ਨਾਲ ਕੁਛ ਲੱਖ ਆਏਗਾ, 6 ਲੱਖ ਪਰ ਯੂਨਿਟ। ਤਾਂ ਉਹਦੇ 'ਚ ਕੀ ਲਾਭ ਹੋਊਗਾ, ਕੀ ਉਹਦੇ 'ਚ ਅੱਗੇ ਜਾ ਕੇ ਨੁਕਸਾਨ ਹੋਊਗਾ, ਕਿੰਨਾ ਕੁ ਫਾਇਦਾ ਹੋਏਗਾ, ਇਹ ਵੇਖਣ ਵਾਲੀ ਗੱਲ ਹੋਏਗੀ। ਔਰ ਬਹੁਤ ਸਾਰੇ ਜੇ ਆਪਾਂ ਦੇਖੀਏ MSME, ਕਿਉਂਕਿ ਇਹਨਾਂ ਨੇ ਉਹਨਾਂ ਦਾ ਜਿਹੜਾ ਵਰਗੀਕਰਨ ਸੀਗਾ ਉਹਦੇ ਵਾਸਤੇ ਵੀ ਜੋ ਪੈਮਾਨਾ ਸੀ ਉਹ ਬਦਲਿਆ, ਤਾਂ ਬਹੁਤ ਸਾਰਾ ਜੇ ਕਹਾਂਗੇ ਕਿ ਛੋਟਾ ਉਦਯੋਗ ਹੈ ਜਿਹੜਾ, ਮੱਧਮ ਵਰਗ ਦਾ ਉਦਯੋਗ ਹੈ ਜਿਹੜਾ, ਉਹ ਕਿਤੇ ਨਾ ਕਿਤੇ ਬਾਹਰ ਛੁੱਟ ਗਿਆ। ਹੁਣ 3 ਲੱਖ ਕਰੋੜ ਰੁਪਏ ਕਰਜ਼ੇ ਦਾ ਮਤਲਬ ਇੱਕ ਮੈਂ ਇੱਥੇ ਸਵਾਲ ਜ਼ਰੂਰ ਚੁੱਕੂੰਗਾ ਕਿ ਵੈਸੇ ਦੇਖੋ ਕਿਸੇ ਕੋਲ ਤੇ ਜਾਏਗਾ ਕੋਈ ਫਾਇਦਾ ਤੇ ਪਹੁੰਚਾਏਗਾ, ਇਸ ਗੱਲ ਦਾ ਤੇ ਆਪਾਂ ਨੂੰ ਸਾਰਿਆਂ ਨੂੰ ਇਲਮ ਹੈਗਾ ਹੀ ਆ ਕਿ ਇੰਨੀ ਆਲੋਚਨਾ ਤੋਂ ਬਚਣਾ ਚਾਹੀਦਾ। ਪਰ ਗੱਲ ਇੱਕ ਬੜਾ ਮੈਂ ਬੇਸਿਕ ਜਿਹਾ ਸਵਾਲ ਆਪਣੇ ਆਪ ਨੂੰ ਕੀਤਾ ਕਿ ਜੇ ਆਹੀ ਪੈਸਾ, ਕਿਉਂਕਿ ਲੋਨ ਤੇ ਉਹੀ ਲਊਗਾ ਨਾ ਜਿਹਦਾ ਕਾਰੋਬਾਰ ਚੱਲਦਾ, ਜਿਹਦਾ ਕਾਰੋਬਾਰ ਠੱਪ ਹੋਇਆ ਲੋਨ ਲੈ ਕੇ ਸਿਆਪਾ ਨਵਾਂ ਕਿਵੇਂ ਪਾਊਗਾ? ਕਿਉਂਕਿ ਇਸ ਮੌਕੇ ਤੇ ਬਿਜ਼ਨਸ ਦੁਬਾਰਾ ਖੜਾ ਕਰਨਾ, ਬਿਜ਼ਨਸ ਦੁਬਾਰਾ ਚਲਾਉਣਾ, ਉਹ ਕਈ ਸਵਾਲਾਂ ਨੂੰ, ਕਈ ਦੁਵਿਧਾਵਾਂ ਨੂੰ ਵੀ ਜਨਮ ਦਿੰਦਾ ਨਾ ਕਿ ਯਾਰ ਇਸ ਤੋਂ ਬਾਅਦ ਪਤਾ ਨਹੀਂ ਕੀ ਬਣੇਗਾ। ਤਾਂ ਲੋਨ ਲੈਣ ਲੱਗਿਆ ਵੀ ਤਾਂ ਸੋਚਿਆ ਜਾਊਗਾ ਜਿਹਦੇ ਤੇ ਅੱਗੇ ਬਹੁਤ ਵੱਡਾ ਕਰਜ਼ਾ, ਯਾਨੀ ਇਹਨਾਂ ਉਦਯੋਗਾਂ ਤੇ, ਛੋਟੇ ਉਦਯੋਗਾਂ ਤੇ ਜਾਂ ਮੱਧ ਵਰਗੀ ਉਦਯੋਗ ਇਹਨਾਂ ਤੇ ਪਹਿਲਾਂ ਹੀ ਬਹੁਤ ਵੱਡਾ ਕਰਜ਼ਾ ਹੈ। ਤੇ ਕਰਜ਼ੇ ਨਾਲੋਂ ਮੇਰੇ ਖਿਆਲ ਦੇ ਨਾਲ ਲੋਨ ਦੇਣ ਨਾਲੋਂ ਕਿ 4 ਸਾਲ ਦਾ ਜਾਂ 5 ਸਾਲ ਦਾ ਤੁਸੀਂ ਲੋਨ ਦੇ ਰਹੇ ਹੋ, ਉਹਦੇ 'ਚ ਸਾਲ ਤੁਸੀਂ ਮਤਲਬ ਕਿ ਪੁੱਛਣਾ ਹੀ ਨਹੀਂ ਅਗਲੇ ਨੂੰ ਕਿ ਤੂੰ ਆਪਦਾ ਲੋਨ ਜਿਹੜਾ ਲੈ ਕੇ ਕਾਰੋਬਾਰ ਸਟੈਬਲਿਸ਼ ਕਰ ਲਾ, ਉਸ ਤੋਂ ਬਾਅਦ ਹਿਸਾਬ ਕਿਤਾਬ ਹੋਊਗਾ। ਤੇ ਜੇ ਵਿਆਜ ਵਗੈਰਾ ਮਾਫ਼ ਕਰ ਦਿੰਦੇ ਸਿੱਧਾ, ਉਹ ਕਿੰਨਾ ਮੇਰੇ ਖਿਆਲ ਦੇ ਨਾਲ ਵੱਡਾ ਰਾਹਤ ਵਾਲਾ ਕੰਮ ਹੋਣਾ ਸੀਗਾ। ਪਰ ਬਹਰਹਾਲ ਸਰਕਾਰ ਦੀਆਂ ਆਪਣੀਆਂ ਨੀਤੀਆਂ, ਸਰਕਾਰ ਦਾ ਆਪਣਾ ਰੋਡ ਮੈਪ ਆ, ਉਹਨਾਂ ਨੇ ਉਸ ਹਿਸਾਬ ਕਿਤਾਬ ਨਾਲ ਚੱਲਣਾ
ਤੇ ਲਘੂ ਉਦਯੋਗ ਲਈ ਨਾਲ ਇਹਨਾਂ ਨੇ ਕਿਹਾ ਕਿ 6 ਅਜਿਹੇ ਕਦਮ ਚੁੱਕੇਗੀ, ਜਿਹਦੇ ਚ 2 APF ਲਈ ਹੋਣਗੇ, 2 NBFC ਲਈ ਇਹ ਸਾਰੇ ਫੈਸਲੇ ਹੋਣਗੇ, 1 MFI ਨਾਲ ਸੰਬੰਧਿਤ ਹੋਏਗਾ। ਇਹ ਸਾਰਾ ਕੁਛ ਹੈ ਜਿਹੜਾ ਉਹਨਾਂ ਨੇ ਦੱਸਿਆ। ਔਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ, ਇਹਨਾਂ ਨੇ ਜਿਹੜੀ ਅਗਲੀ ਗੱਲ ਕਹੀ ਆ ਉਹ ਇਹ ਆਖੀ ਆ ਕਿ RBI ਜਿਹੜਾ ਯਾਨੀ ਰਿਜ਼ਰਵ ਬੈਂਕ ਆਫ ਇੰਡੀਆ, ਉਹ ਆਉਣ ਵਾਲੇ ਦਿਨਾਂ 'ਚ ਬਾਜ਼ਾਰ 'ਚ ਪੈਸਾ ਲਿਆਵੇਗਾ। ਤਾਂ ਇਹ ਉਹਨਾਂ ਨੇ ਸੰਕੇਤ ਦਿੱਤਾ। ਤੇ ਬਾਕੀ ਹੁਣ ਦੇਖਦੇ ਆ ਕੀ ਹਿਸਾਬ ਕਿਤਾਬ ਨਿਕਲਦਾ, ਕੀ ਹੁੰਦਾ। ਪਰ ਇਸ ਪੈਕੇਜ ਨੂੰ ਜਿਹੜੇ P ਚਿਦੰਬਰਮ ਹੈ ਉਹਨਾਂ ਨੇ ਵੀ ਰੱਦ ਕੀਤਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਹੈਗੇ ਆ ਮਮਤਾ ਬੈਨਰਜੀ ਚੀਫ ਮਿਨਿਸਟਰ ਬੰਗਾਲ ਦੇ, ਉਹਨਾਂ ਨੇ ਵੀ ਰੱਦ ਕੀਤਾ। ਚਲੋ ਉਹ ਉਹਨਾਂ ਦੀ ਪੋਲਿਟਿਕਸ ਦਾ ਹਿੱਸਾ ਹੋ ਸਕਦਾ। ਬਟ ਇੱਕ ਵੱਡੀ ਗੱਲ ਇਹ ਹੈ ਨਾ ਕਿ ਇਸ ਵੇਲੇ ਜੇ ਸਭ ਤੋਂ ਵੱਡੀ ਆਪਾਂ ਦੇਖੀਏ ਮਾਰ ਤੇ ਜਿਹੜੀ ਇਸ ਸਮੇਂ ਜਿਹੜੇ ਤਕਰੀਬਨ 14-15 ਕਰੋੜ ਪਰਿਵਾਰ ਆ, ਬਹੁਤ ਜ਼ਿਆਦਾ ਗਰੀਬ ਆ ਤੇ ਬਹੁਤ ਜ਼ਿਆਦਾ ਮੁਸ਼ਕਿਲ 'ਚ ਆ। ਜ਼ਰੂਰਤ ਤੇ ਉਹਨਾਂ ਦੇ ਬਾਂਹ ਫੜਨ ਦੀ ਹੈ ਨਾ। ਉਦਯੋਗਾਂ ਨੂੰ ਪੈਕੇਜ ਦਿਓ, ਬੈਂਕਿੰਗ ਸੈਕਟਰ ਨੂੰ ਦਿਓ। ਔਰ ਵੈਸੇ ਜੇ ਖੇਡ ਵੇਖੀਏ ਨਾ, ਮੈਂ ਅੱਗੇ ਹਿਸਾਬ ਲਾਇਆ ਜੀ, ਮੰਨ ਲਓ ਜੇ ਸਧਾਰਨ ਸ਼ਬਦਾਂ 'ਚ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਬਹੁਤ ਸਾਰੀਆਂ ਇਕੋਨਮੀ ਦੀਆਂ ਜਿਹੜੀਆਂ ਟਰਮਾਂ ਸਾਡੇ ਵਰਗੇ ਬੰਦਿਆਂ ਨੂੰ ਸਮਝ ਨਹੀਂ ਆਉਂਦੀਆਂ। ਤੇ ਜੇ ਇਹਨੂੰ ਸਮਝਣਾ ਹੋਵੇ, ਇਹ ਬੜੇ ਸਰਲ ਭਾਸ਼ਾ 'ਚ ਮਤਲਬ ਕਿ ਇਹਨਾਂ ਦੇ ਪੈਕੇਜ ਨੂੰ ਸਮਝਿਆ ਜਾ ਸਕਦਾ ਕਿ ਲਾ ਲਓ ਕਿ ਕਿਸੇ ਪਿੰਡ ਦੇ ਵਿੱਚ ਕੋਈ ਹੜ੍ਹ ਆ ਗਿਆ, ਪਿੰਡ ਡੁੱਬਿਆ ਜਾ ਰਿਹਾ, ਤਾਂ ਉਹਦੇ ਵਿੱਚ ਕੀ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਸਰਪੰਚ ਤੇ ਜਿਹੜਾ ਪੰਚਾਇਤ ਸੈਕਟਰੀ ਸੀਗਾ ਉਹਨੂੰ ਕੱਢ ਲਿਆ, ਕਿਉਂਕਿ ਉਹਨਾਂ ਦੇ ਕੋਲ ਪੈਸਾ ਸੀਗਾ, ਹਿਸਾਬ ਕਿਤਾਬ ਸਾਰਾ ਸੀਗਾ, ਉਹਨਾਂ ਨੂੰ ਪਾਸੇ ਕੱਢ ਲਿਆ ਗਿਆ। ਫਿਰ ਉਸ ਤੋਂ ਬਾਅਦ ਜੋ ਬਣਿਆ ਸੀਗਾ, ਜੋ ਸੀਟ ਸੀਗਾ, ਉਹ ਕੱਢ ਲਿਆ, ਕਿਉਂਕਿ ਉਹਦੇ ਸਿਰ ਤੇ ਕਾਰੋਬਾਰ ਸੀ। ਤੁਸੀਂ ਸਮਝ ਗਏ ਨਾ ਕਿ ਪੰਚ ਸਰਪੰਚ ਕੌਣ ਹੋ ਗਏ? ਬੈਂਕ ਵਾਲੇ, ਜਿਨ੍ਹਾਂ ਦੇ ਕੋਲ ਸਾਰਾ ਹਿਸਾਬ ਕਿਤਾਬ ਆ। ਪਹਿਲਾਂ ਉਹਨਾਂ ਨੂੰ ਪੈਸਾ ਇੰਜੈਕਟ ਕੀਤਾ ਗਿਆ ਜਾਂ ਹਲੇ ਹੋਰ ਕਰੂਗੇ। ਫਿਰ ਉਸ ਤੋਂ ਬਾਅਦ ਕੱਢ ਲਿਆ ਕੌਣ? ਜਿਹਨੇ ਕੰਮ ਕਾਰ ਚਲਾਉਣਾ, ਚਾਹੇ ਉਹ ਕਾਰਪੋਰੇਟ ਵਾਲੇ ਵੱਡੇ ਕਾਰੋਬਾਰੀ ਹੋਣ, ਚਾਹੇ ਉਹ ਛੋਟੇ ਹੋਣ, ਉਹਨਾਂ ਦਾ ਯਤਨ ਕੀਤਾ ਜਾ ਰਿਹਾ। ਤਾਂ ਰਹਿ ਕੌਣ ਗਿਆ? ਗਰੀਬ ਹਮਾਤੜ ਆਪਣੇ ਵਰਗਾ। ਤਾਂ ਉਹਨੂੰ ਇਹਨਾਂ ਨੇ ਲੱਕੜ ਦੇਤੀ, ਦੂਜਿਆਂ ਨੂੰ ਤਾਂ ਬੇੜੀਆਂ ਤੇ ਕੱਢ ਲਿਆ, ਬੋਰਡ ਤੇ ਕੱਢ ਲਿਆ। ਉਹਨੂੰ ਲੱਕੜ ਫੜਾਏ ਕਿ ਭਾਈ ਆ ਜਿਹੜਾ ਮਾੜਾ ਗਰੀਬ ਮਾਤੜ ਹੈ, ਇਹ ਐ ਕਰ, ਲੱਕੜ ਤੇ ਚੜਿਆ, ਜੇ ਤੇ ਪਾਰ ਲੱਗ ਗਿਆ ਤੇਰੀ ਕਿਸਮਤ, ਜੇ ਡੁੱਬ ਗਿਆ ਤੇ ਸ਼ਰਾਧ ਕਰਾ ਲਿਆ ਜੀ ਤੇਰਾ। ਸੋ ਆਹ ਕਹਾਣੀ ਹੈ ਜਿਹਨੂੰ ਜਟਕੇ ਹਿਸਾਬ ਕਿਤਾਬ ਨਾਲ ਸਮਝਣਾ ਹੋਵੇ। ਬਾਕੀ ਕੁਛ ਨਾ ਕੁਛ ਇਹਨਾਂ ਨੇ ਜ਼ਰੂਰ ਕੀਤਾ ਕਿ ਉਹਦੀ ਅੱਗੇ ਜਾ ਕੇ ਅਸਰ ਵਾਲੀ ਬਨਗੀ ਹੁੰਦੀ ਆ, ਕੀ ਅਸਰ ਅੰਦਾਜ਼ੀ ਹੁੰਦੀ ਆ, ਉਹ ਦੇਖਣਾ ਦਿਲਚਸਪ ਰਹੇਗਾ। ਪਰ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਨਾ ਕਿ ਤੁਸੀਂ ਪੈਸਾ ਇਹ ਲਿਆਓਗੇ ਕਿੱਥੋਂ? ਕਿਉਂਕਿ ਦੇਖੋ 4 ਲੱਖ ਕਰੋੜ ਰੁਪਈਆ ਤਾਂ ਇੰਡੀਆ ਦਾ ਮਾਲੀਆ ਨੁਕਸਾਨਿਆ ਗਿਆ, ਇੱਕ ਅਨੁਮਾਨ ਹੈ, ਅੰਦਾਜ਼ਾ ਹੈ। ਫਿਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਲਿਆਉਣਾ ਸੀਗਾ ਪੈਸਾ, ਚਾਹੇ ਉਹ ਨਿਵੇਸ਼ ਦੇ ਵਿੱਚ ਹੋਵੇ, FDI ਤਾਂ ਵੈਸੇ ਹੀ ਪ੍ਰਭਾਵਿਤ ਹੋ ਜਾਣੀ ਆ, ਹੁਣ ਤੁਹਾਨੂੰ ਪਤਾ ਹੀ ਆ। ਫਿਰ ਜੋ ਇਹਨਾਂ ਨੇ ਇੱਕ ਜਿੱਦਾਂ ਲਾ ਲਓ LIC ਦੇ ਵਿੱਚ ਸ਼ੇਅਰ ਵੇਚਿਆ ਸੀਗਾ ਨਾ, ਉਹਦੇ ਰਾਹੀਂ ਪੈਸਾ ਆਉਣਾ ਸੀ, ਉਹ ਵੀ ਕੰਮ ਟਲ ਗਿਆ। ਤਾਂ ਜਿਹੜਾ ਮਤਲਬ ਕਿ ਇਹਨਾਂ ਦੇ ਕੋਲ ਅੰਦਾਜ਼ਨ ਰਕਮ ਦਾ ਪ੍ਰਬੰਧ ਸੀ, ਉਹ ਪ੍ਰਬੰਧ ਵੀ ਹੁਣ ਕਿਤੇ ਨਾ ਕਿਤੇ ਦਾਅ ਤੇ ਲੱਗ ਗਿਆ, ਉਹ ਵੀ ਕਿਤੇ ਨਾ ਕਿਤੇ ਖੋਰੇ ਦਾ ਸ਼ਿਕਾਰ ਹੋ ਗਿਆ। ਪੈਸਾ ਕਿੱਥੋਂ ਲਿਆਉਣਾ? ਤਾਂ ਸਮਝਿਆ ਜਾਂਦਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ 12 ਲੱਖ ਕਰੋੜ ਰੁਪਈਏ ਦਾ ਇੰਡੀਆ ਸਰਕਾਰ ਜਿਹੜੀ ਆ ਕਰਜ਼ੇ ਦੇ ਰੂਪ ਦੇ ਵਿੱਚ ਪ੍ਰਬੰਧ ਕਰੇ। ਸੋ 12 ਲੱਖ ਕਰੋੜ ਦਾ ਇੱਕ ਅੰਦਾਜ਼ਾ ਲਾਇਆ ਜਾ ਰਿਹਾ। ਬਾਕੀ ਪਤਾ ਨਹੀਂ ਕਿੱਥੋਂ ਕਰਨਗੇ, ਇੱਕ ਅੰਦਾਜ਼ਾ ਹੈ। ਪਰ ਜੋ ਵੀ ਹੈ ਠੀਕ ਆ, ਕੁਛ ਨਾ ਕੁਛ ਇਹਨਾਂ ਨੇ ਚਲੋ ਕੀਤਾ, ਪਰ ਉਹਦੇ ਸਿੱਟੇ ਕੀ ਹੋਣਗੇ ਬਾਅਦ ਦੀ ਗੱਲ ਆ। ਗਰੀਬ ਵਾਸਤੇ ਕੀ ਹੈ ਇਸ ਵੇਲੇ, ਜੋ ਜਿੱਦਾਂ ਕਹਿ ਲਈਏ ਕਿ ਹੰਗਾਮੀ ਹਾਲਤ ਦਾ ਇਸ ਵੇਲੇ ਸਭ ਤੋਂ ਵੱਡਾ ਜੇ ਤਕਾਜ਼ਾ ਵੇਖੀਏ ਤਾਂ ਉਹਦੇ ਵਿੱਚ ਕੀ ਹੈ, ਉਹ ਹਾਲੇ ਮੇਰੇ ਖਿਆਲ ਦੇ ਨਾਲ ਦੂਰ ਦੀ ਕੌਡੀ ਹੈ। ਥੋੜਾ ਬਹੁਤਾ ਗਿਣਾ ਗਏ ਨੇ ਬੀਬੀ ਨਿਰਮਲਾ ਸੀਤਾਰਮਨ ਕਿ ਅਸੀਂ ਇਹਨਾਂ ਨੂੰ ਸਿਲੰਡਰ ਭਰਾਤੇ ਆ, ਅਸੀਂ ਇਹਨਾਂ ਨੂੰ ਚੌਲ ਦੇਤੇ ਆ, ਅਸੀਂ ਇਹ ਕਰ ਦਿੱਤਾ। ਉਹ ਕਹਿੰਦੇ ਇਹਨਾਂ ਦੇ ਨਾਲ ਗੁਜ਼ਾਰਾ ਕਰੋ, ਜੇ ਤੁਹਾਨੂੰ ਫਿਰ ਵੀ ਭੁੱਖ ਲੱਗੇ ਪ੍ਰਧਾਨ ਮੰਤਰੀ ਦਾ ਭਾਸ਼ਣ ਰਿਪੀਟ ਤੇ ਕਰ ਲਿਓ, ਜੇ ਫੋਨ ਨਹੀਂ ਹੈਗਾ ਗਵਾਂਢੀਆਂ ਦਾ ਲੈ ਲਓ। ਇਸ ਤਰ੍ਹਾਂ ਦਾ ਕੁਛ ਮਾਮਲਾ ਜਿਹੜਾ ਬਣਿਆ ਪਿਆ। ਖੈਰ ਦੇਖਦੇ ਹਾਂ ਕਿ ਕੀ ਬਣਦਾ। ਬਾਕੀ ਕਰੋਨਾ ਨਾਲ ਜੁੜੀਆਂ ਜਿਹੜੀਆਂ ਕੁਛ ਮੁੱਖ ਖਬਰਾਂ ਨੇ ਮੈਂ ਤੁਹਾਨੂੰ ਉਹ ਦੱਸ ਦੇਣਾ, ਫਿਰ ਆਪਾਂ ਅੱਗੇ ਤੁਰਦੇ ਹਾਂ ਪੰਜਾਬ ਵੱਲ ਨੂੰ। ਤਾਂ ਇੱਧਰ ਕੀ ਹੈ ਕਿ ਜਿੱਦਾਂ ਲਾ ਲਓ ਸਾਰਾ ਕੁਛ ਚੱਲਿਆ ਪਿਆ ਅੱਜ, ਤਾਂ ਵੈਸੇ ਤਾਂ 20 ਜਿਹੜਾ ਲੱਖ ਕਰੋੜ ਵਾਲਾ ਉਹੀ ਆ ਗੁਣਾ ਲਗੋਤਮ ਸਾਰੇ ਪਾਸੇ। ਬਟ ਫਿਰ ਵੀ ਕੁਛ ਖਬਰਾਂ ਨੇ ਉਹ ਜ਼ਰੂਰ ਦੱਸਣੀਆਂ ਚਾਹੂੰਗਾ। ਯੂਨੀਸੈਫ ਨੇ ਭਾਰਤ ਵਿੱਚ ਅਗਲੇ 6 ਮਹੀਨਿਆਂ ਦੇ ਅੰਦਰ 3 ਲੱਖ ਬੱਚਿਆਂ ਦੀ ਮੌਤ ਦੀ ਸੰਭਾਵਨਾ ਜਤਾਈ ਆ। ਔਰ ਸਾਊਥ ਏਸ਼ੀਆ ਦੇ ਵਿੱਚ ਇਹ ਅੰਕੜਾ ਜਿਹੜਾ ਤਕਰੀਬਨ 4.5 ਲੱਖ ਮੌਤਾਂ ਦਾ ਰਹੇਗਾ, ਇਮਕਾਨ 4.5 ਲੱਖ ਮੌਤ ਦਾ ਰਹੇਗਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਕਰੋਨਾ ਤੋਂ ਵੱਖਰੀਆਂ ਮੌਤਾਂ ਹੋਣਗੀਆਂ, ਮਤਲਬ ਕਿ ਕਰੋਨਾ ਨਾਲ ਨਹੀਂ। ਹਾਂ, ਕਰੋਨਾ ਦਾ ਕਿਤੇ ਨਾ ਕਿਤੇ ਇਹਦੇ ਤੇ ਅਸਰ ਰਹੇਗਾ, ਮਤਲਬ ਕਿ ਜੋ ਸਿਹਤ ਸੇਵਾਵਾਂ ਬਦਹਾਲ ਹੋਣਗੀਆਂ ਜਾਂ ਕਹਿ ਲਓ ਕਿ ਬਿਜ਼ੀ ਹੋਣਗੀਆਂ, ਉਹਨਾਂ ਦੇ ਚੱਲਦਿਆਂ
ਤਾਂ ਇਹ ਅੰਕੜਾ ਹੈ ਯੂਨੀਸੈਫ ਦਾ। ਇਸ ਤੋਂ ਇਲਾਵਾ ਇੱਕ ਹੋਰ ਸਰਵੇਖਣ ਸਾਡੇ ਸਰਵੇ ਸਾਹਮਣੇ ਆਇਆ COVID-19 ਇਹ ਆ ਇੰਡਿਊਸਡ ਲਾਕਡਾਊਨ ਹਾਊ ਇਜ਼ ਹਿੰਟਰਲੈਂਡ ਕੋਪਿੰਗ, ਕੁਛ ਇਸ ਤਰ੍ਹਾਂ ਦਾ ਸਰਲੇਖ ਆ। ਉਹਦੇ ਵਿੱਚ ਉਹਨਾਂ ਨੇ 47 ਜ਼ਿਲ੍ਹੇ ਲਏ ਆ ਤੇ ਜਿਹਦੇ ਆਧਾਰ ਤੇ ਸਿੱਟਾ ਕੱਢਿਆ ਕਿ ਭਾਰਤ ਦੇ ਵਿੱਚ ਮੈਂ ਪੰਜਾਬ ਕਹਿ ਰਿਹਾ ਸੀ, ਪੂਰੇ ਭਾਰਤ ਦੇ ਵਿੱਚ 50% ਪਰਿਵਾਰ ਜਿਹੜੇ ਉਹ ਘੱਟ ਖਾ ਰਹੇ ਆ, ਮਤਲਬ ਕਿ ਜੋ ਖਾਂਦੇ ਜਾਂ ਉਹਨਾਂ ਦੀ ਜਿਹੜੀ ਲੋੜ ਆ ਉਹਦੇ ਤੋਂ ਘੱਟ ਖਾਣਾ ਖਾਇਆ ਜਾ ਰਿਹਾ ਹੈ। ਇਹ ਇੱਕ ਬੜੀ ਮੈਂ ਕਹੂੰਗਾ ਕਿ ਹੈਰਾਨਗੀ ਵਾਲੀ ਗੱਲ ਆ ਕਿ ਖਾਣਾ ਜਿਹੜਾ ਪੂਰਾ ਨਹੀਂ ਖਾਇਆ ਜਾ ਰਿਹਾ, ਪਰ ਜਤਾਇਆ ਜਾਂ ਦਰਸਾਇਆ ਹੋ ਜਾ ਰਿਹਾ ਕਿ ਬਹੁਤ ਅੱਛੀ ਹਾਲਤ ਆ ਇਹਨਾਂ ਗਰੀਬਾਂ ਦੀ। ਖੈਰ ਬਾਕੀ ਵਿੱਤ ਮੰਤਰੀ ਜੀ ਨੇ ਇੱਕ ਹੋਰ ਐਲਾਨ ਕੀਤਾ ਕਿ ਇਨਕਮ ਟੈਕਸ ਰਿਟਰਨ ਜਿਹੜੀ ਤਰੀਕ ਸੀਗੀ ਉਹ 23 ਨਵੰਬਰ ਤੱਕ ਐਕਸਟੈਂਡ ਕਰ ਦਿੱਤੀ ਗਈ ਆ। ਫਿਰ ਇਸ ਤੋਂ ਇਲਾਵਾ CISF ਦੇ 68 ਜਵਾਨ ਜਿਹੜੇ ਕੋਰੋਨਾ ਪੋਜ਼ਿਟਿਵ ਪਾਏ ਗਏ ਆ। ਇਸੇ ਤਰ੍ਹਾਂ BSF ਨੇ ਪਿਛਲੇ 24 ਘੰਟਿਆਂ 'ਚ 13 ਨਵੇਂ ਕੇਸ ਜਿਹੜੇ ਰਿਕਾਰਡ ਕੀਤੇ, ਮਤਲਬ ਕਿ ਇਹਨਾਂ ਫੋਰਸਿਸ ਦੇ ਵਿੱਚ ਵੀ ਕੇਸ ਜਿਹੜੇ ਆ ਰਹੇ ਆ। ਤਾਂ ਦੂਸਰੇ ਪਾਸੇ ਇੱਕ ਮਜ਼ਦੂਰ ਫਿਰ ਆਪਣੇ ਘਰ ਤੋਂ 30 ਕਿਲੋਮੀਟਰ ਦੂਰ ਰਹਿ ਗਿਆ, ਮਤਲਬ ਕਿ ਉਹਦੀ ਮੌਤ ਹੋ ਗਈ ਹੈ। ਰਾਮ ਕਿਰਪਾਲ ਦਾ ਨਾਂ ਸੀ। ਮੁੰਬਈ ਤੋਂ 4 ਦਿਨ ਪਹਿਲਾਂ ਹੀ ਇਹ ਟਰੱਕ ਤੇ ਚੜ੍ਹ ਕੇ ਪਿੰਡਾਂ ਨੂੰ ਤੁਰਿਆ ਸੀਗਾ। ਹੌਲੇ ਹੌਲੇ ਪਿੰਡ ਕੋਲ ਆ ਕੇ, ਹੈਂਸਰ ਪਿੰਡ ਹੈ ਸੰਤ ਕਬੀਰ ਨਗਰ ਉੱਤਰ ਪ੍ਰਦੇਸ਼ ਦੇ ਵਿੱਚ, ਉਹਦੇ ਕੋਲ ਬਿਲਕੁਲ ਜਦ ਪਹੁੰਚ ਗਿਆ 30 ਕਿਲੋਮੀਟਰ ਦੂਰ ਦਮ ਤੋੜ ਗਿਆ। ਇਸ ਤਰ੍ਹਾਂ ਕਪਿਲ ਮਿਸ਼ਰਾ ਨੇ ਕੇਜਰੀਵਾਲ ਤੇ ਦੋਸ਼ ਲਾਇਆ ਕਿ ਕਰੋਨਾ ਮ੍ਰਿਤਕਾਂ ਦੀ ਗਿਣਤੀ ਜਿਹੜੀ ਆ ਉਹ ਲੁਕਾਈ ਜਾ ਰਹੀ ਆ। ਤੇ ਕਪਿਲ ਮਿਸ਼ਰਾ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਲੈਕਸ਼ਨ ਲੜ ਚੁੱਕੇ ਆ, ਹਾਰ ਚੁੱਕੇ ਆ। ਕਈ ਪੁਆੜੇ ਵੀ ਇਹਨਾਂ ਦੇ ਨਾਂ ਜਿਹੜੇ ਆ ਉਹ ਲੱਗਦੇ ਆ। ਤੇ ਇਹਨਾਂ ਨੂੰ ਜ਼ਰੂਰ ਆਪਣੀ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਕਿ ਜੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਹੇਰ-ਫੇਰ ਹੋ ਰਿਹਾ ਤਾਂ ਉਹਨਾਂ ਦੀ ਵੀ ਤਾਂ ਕੁਛ ਜ਼ਿੰਮੇਵਾਰੀ ਬਣਦੀ ਹੈ ਨਾ ਜੀ। ਦੂਜੇ ਪਾਸੇ ਜਿਹੜਾ ਲਾਕਡਾਊਨ ਆ ਉਹਦੀਆਂ ਧੱਜੀਆਂ ਉੱਡੀਆਂ। ਫਿਰ ਇੱਕ ਤੇ ਇਹ ਆ ਕਿ ਸਾਗਰ ਜ਼ਿਲ੍ਹੇ ਦੇ ਵਿੱਚ ਜੈਨ ਸਮਾਜ ਦਾ ਕੋਈ ਧਾਰਮਿਕ ਸਮਾਗਮ ਸੀ, ਉਹਦੇ ਵਿੱਚ ਭੀੜ ਬਹੁਤ ਆ ਗਈ। ਉਹਦੀ ਹੁਣ ਮਨਜ਼ੂਰੀ ਕਿਹਨੇ ਦਿੱਤੀ ਆ, ਕਿਹੜਾ ਅਫਸਰ ਸੀਗਾ ਜਿਹਨੇ ਪ੍ਰਵਾਨਗੀ ਦਿੱਤੀ? ਤੁਹਾਨੂੰ ਯਾਦ ਹੋਣਾ ਨਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਨੇ ਕੱਢਿਆ ਸੀਗਾ ਨਗਰ ਕੀਰਤਨ, ਤਾਂ ਪਰਚਾ ਹੋ ਗਿਆ ਸੀ, ਉਹਨਾਂ ਨੂੰ ਪਰਚਾ ਕਰ ਦਿੱਤਾ ਗਿਆ ਸੀਗਾ। ਸੋ ਇਹ ਗਲਤ ਗੱਲ ਹੈ। ਉੱਥੇ ਵੀ ਆਪਾਂ ਕਿਹਾ ਸੀਗਾ ਕਿ ਉਹਨਾਂ ਨੂੰ ਮਨਜ਼ੂਰੀ ਲੈਣੀ ਚਾਹੀਦੀ ਸੀ, ਜੇ ਨਹੀਂ ਸੀ ਦਿੰਦੇ ਤਾਂ ਚਲੋ ਭਾਈ ਨੇੜੇ ਤੇੜੇ ਜੋ ਵੀ ਉਹਨਾਂ ਦੇ ਕੋਲ ਸੀਗਾ ਉੱਥੇ ਕਰ ਲੈਂਦੇ, ਜ਼ਰੂਰ ਰਿਸਕ ਲੈਣਾ। ਤਾਂ ਇੱਥੇ ਵੀ ਕਹਾਂਗੇ ਕਿ ਹੁਣ ਵੀ ਪਰਚਾ ਹੋਣਾ ਚਾਹੀਦਾ। ਗਲਤ ਗੱਲ ਹੈ। ਪਹਿਲੀ ਗੱਲ, ਧਾਰਮਿਕ ਪੁਰਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਨਾ ਚਾਹੀਦਾ, ਕਿਉਂਕਿ ਇਹਦਾ ਅਸਰ ਵੀ ਗਲਤ ਪੈਂਦਾ ਤਾਂ ਸੁਨੇਹਾ ਵੀ ਗਲਤ ਜਾਂਦਾ। ਤਾਂ ਪਹਿਲਾਂ ਇਹ ਬੜਾ ਭੰਡਦੇ ਸੀਗੇ ਤਬਲੀਗੀਆਂ ਨੂੰ, ਹੁਣ ਇਸ ਮਾਮਲੇ ਦੇ ਵਿੱਚ ਕੋਈ ਨਹੀਂ ਬੋਲ ਰਿਹਾ। ਦੂਜੀ ਚੀਜ਼ ਕਿ ਗੁਜਰਾਤ ਦੇ ਵਿੱਚ ਵੀ ਇੱਕ ਭਾਜਪਾ ਵਿਧਾਇਕ ਆ, ਉਹਨਾਂ ਦਾ ਜਨਮ ਦਿਨ ਸੀਗਾ। ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹ ਖੀਵੇ ਹੋਏ DJ ਲੈ ਆਏ ਤੇ DJ ਉਹਨਾਂ ਨੇ ਲਾ ਦਿੱਤਾ ਗਲੀ ਦੇ ਵਿੱਚ, ਜਿਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਵੀ ਵਿਆਹਾਂ ਦੇ ਸੀਜ਼ਨ 'ਚ ਚੱਲਦੇ ਆ ਨਾ ਗੜਮ ਗੜਮ, ਤਾਂ ਉਸੇ ਤਰ੍ਹਾਂ ਉਹਨਾਂ ਨੇ ਵੀ ਵੱਡਾ DJ ਲਾ ਦਿੱਤਾ। ਲੋਕ ਨੱਚਦੇ ਰਹੇ, ਟੱਪਦੇ ਰਹੇ, ਹੱਸਦੇ ਰਹੇ, ਗਾਉਂਦੇ ਰਹੇ, ਖੁਸ਼ੀਆਂ ਮਨਾਉਂਦੇ ਰਹੇ। ਹੋ ਸਕਦਾ ਸ਼ਰਾਬਬੰਦੀ ਦੇ ਵਿੱਚ ਪੈਗ ਸ਼ੈਗ ਵੀ ਲਾਉਂਦੇ ਰਹੇ ਹੁਣ, ਐ ਵੀ ਕੰਮ ਚੱਲ ਜਾਂਦਾ। ਪਰ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋ ਗਈ, ਉਸ ਤੋਂ ਬਾਅਦ ਜਿਹੜੇ ਨੇਤਾ ਜੀ ਆ ਔਰ ਉਹਨਾਂ ਦੇ ਜਿਹੜੇ ਸਪੋਰਟਰ ਉੱਥੇ ਹੈਪੀ ਬਰਥਡੇ ਕਰਨ ਆਏ ਸੀਗੇ, ਉਹਨਾਂ 'ਚੋਂ 6-7 ਨੂੰ ਗ੍ਰਿਫਤਾਰ ਕਰ ਲਿਆ ਗਿਆ। ਯੋਗੀ ਸਰਕਾਰ ਨੇ ਕੈਂਚੀ ਚਲਾਈ ਆ 7 ਤਰ੍ਹਾਂ ਦੇ ਭੱਤਿਆਂ ਤੇ, ਮਤਲਬ ਕਿ ਜਿਹੜੇ ਉਹਨਾਂ ਦੇ ਸਰਕਾਰੀ ਕਰਮਚਾਰੀ ਆ ਉਹਨਾਂ ਦੇ 7 ਤਰ੍ਹਾਂ ਦੇ ਭੱਤੇ ਜਿਹੜੇ ਆ ਉਹ ਇਹਨਾਂ ਨੇ ਕੈਂਚੀ ਮਾਰ ਕੇ ਇਕੱਠੇ ਕਰ ਦਿੱਤੇ ਆ। ਇਸ ਤੋਂ ਇਲਾਵਾ ਕਰੋਨਾ ਕਾਰਨ ਕਰੀਬ 48% ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ ਪੜ੍ਹਨ ਦੀ ਯੋਜਨਾ ਜਿਹੜੀ ਆ, ਯਾਨੀ ਸਕੀਮ ਜਿਹੜੀ ਉਹਨਾਂ ਕੀਤੀ ਹੋਈ ਸੀ, ਉਹ ਪ੍ਰਭਾਵਿਤ ਹੋਈ ਆ। ਤਾਂ ਇਹ ਜੋ ਰਿਪੋਰਟ ਦਿੱਤੀ ਆ ਉਹ ਦਿੱਤੀ ਆ ਕਵਾਕ ਵੈਰਲੀ ਸਾਇਮਨਸ ਯਾਨੀ QS ਨੇ। ਤਾਂ ਇਹ ਜੋ ਵਿਦੇਸ਼ ਦੇ ਵਿੱਚ ਪੜ੍ਹਨ ਦੀ ਚਾਹਨਾ ਰੱਖਦੇ ਆ ਉਹਨਾਂ ਵਾਸਤੇ ਬੁਰੀ ਖਬਰ ਆ ਕਿ ਬਹੁਤ ਵੱਡੀ ਤਾਦਾਦ ਉਹਨਾਂ ਭਾਰਤੀ ਵਿਦਿਆਰਥੀਆਂ ਦੀ ਆ ਜਿਨ੍ਹਾਂ ਦੀ ਸਕੀਮ ਜਿਹੜੀ ਆ ਉਹ ਇਸ ਵੇਲੇ ਅੱਧੀ ਅਧੂਰੀ ਹੈ, ਜਾਂ ਕਹੋ ਕਿ ਚਾਹਤ ਜਿਹੜੀ ਅੱਧੀ ਅਧੂਰੀ ਹੈ ਕਿ ਵਿਦੇਸ਼ ਦੇ ਵਿੱਚ ਪੜ੍ਹ ਸਕਣ। ਇਸ ਤਰ੍ਹਾਂ ਪੰਜਾਬ ਦੇ ਵਿੱਚ 50 ਦਿਨ ਪੁਰਾਣੇ ਭੋਜਨ ਸਮੱਗਰੀ ਨੂੰ ਤੁਰੰਤ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਆ ਕਾਨ ਸਿੰਘ ਪੰਨੂ ਹੋਰਾਂ ਵੱਲੋਂ। ਇਸ ਤੋਂ ਇਲਾਵਾ ਜਿਹੜੇ ਅੱਜ ਦੇਖੀਏ ਤਾਂ ਧਰਨੇ ਲਾਏ ਗਏ ਪੰਜਾਬ ਦੇ ਵਿੱਚ, ਉਹ ਵੀ ਕਾਫੀ ਸੁਰਖੀਆਂ 'ਚ ਰਹੇ। ਮੇਰੇ ਖਿਆਲ ਦੇ ਨਾਲ ਜਿਹੜੇ ਇੱਟਾਂ ਉਗਰਾਹਾਂ ਵਾਲੇ ਕਿਸਾਨ ਯੂਨੀਅਨ ਵਾਲੇ, ਉਹਨਾਂ ਨੇ ਕਰੋਨਾ ਦੌਰਾਨ ਡਿਊਟੀਆਂ ਦੇ ਰਹੇ ਮੁਲਾਜ਼ਮਾਂ ਦੇ ਹੱਕਾਂ ਵਾਸਤੇ ਉਹਨਾਂ ਦੇ ਹੱਕਾਂ 'ਚ ਧਰਨਾ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ ਪੁਲਿਸ ਜਿਹੜੀ ਹੈ ਕਹਿੰਦੇ ਆ ਕਿ ਕੁਛ ਬਦਲਾਅ ਕਰਨ ਦੀ ਤਿਆਰੀ 'ਚ, ਮਤਲਬ ਕਿ ਜਿਸ ਤਰ੍ਹਾਂ ਉਹਨਾਂ ਦੀਆਂ ਲੇਡੀ ਪੁਲਿਸ ਮੁਲਾਜ਼ਮਾਂ ਨੇ ਕਿ ਉਹਨਾਂ ਨੂੰ ਥਾਣਿਆਂ 'ਚ ਤੈਨਾਤ ਕਰ ਦਿੱਤਾ ਜਾਵੇ ਤਾਂ ਕਿ ਰਿਸਕ ਉਹਨਾਂ ਦਾ ਘੱਟ ਜਾਵੇ, ਉਹ ਆਪਣੇ ਬੱਚਿਆਂ ਕੋਲ ਨਿਧੜਕ ਹੋ ਕੇ ਜਾ ਸਕਣ। ਤਾਂ ਵਧੀਆ ਗੱਲ ਹੈ ਮੇਰੇ ਖਿਆਲ ਦੇ ਨਾਲ, ਸਾਰੇ ਪੰਜਾਬ 'ਚ ਇਸ ਤਰ੍ਹਾਂ ਲਾਗੂ ਕਰ ਦੇਣਾ ਚਾਹੀਦਾ। ਔਰ ਚੰਡੀਗੜ੍ਹ ਤੋਂ ਰਾਹਤ ਭਰੀ ਖਬਰ ਹੈ ਕਿ 2 ਸਾਲ ਦਾ ਮਾਸੂਮ ਬੱਚਾ ਜਿਹੜਾ ਉਹ ਕਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਰਵਾਨਗੀ ਪਾ ਗਿਆ ਜੀ। ਜੀ ਜੀ
ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਅਮਰੀਕਾ ਵਿੱਚ ਫਸੇ ਭਾਰਤੀਆਂ ਨੇ ਮਿਸ਼ਨ ਵੰਡੇ ਜਿਹੜੇ ਭਾਰਤ ਤੇ ਜਿਹੜੇ ਆ ਉਹ ਸਵਾਲ ਚੁੱਕੇ ਨੇ। ਹਾਂਜੀ, ਮਿਸ਼ਨ ਬੰਦੇ ਜੋ ਇਹ ਕੱਢ ਰਹੇ ਆ, ਜਦ ਇਹਨਾਂ ਨੂੰ ਕਹਿ ਲਈਏ ਕਿ 에ਅਰਲਿਫਟ ਜੋ ਕਰਨੇ ਇਹਨਾਂ ਨੇ ਭਾਰਤੀ, ਤਾਂ ਉਹਦੇ ਵਿੱਚ ਜਿਹੜੇ US ਦੇ ਆ ਉਹ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਤੱਤੇ ਆ, ਕਾਫੀ ਜ਼ਿਆਦਾ ਤਲਖੀ ਦੇ ਵਿੱਚ ਆ। ਦੇਖੋ ਚੱਕਰ ਕੀ ਆ ਕਿ ਵੈਸੇ ਤੇ ਤੁਹਾਡੇ ਤੀਕੋ ਖਬਰਾਂ ਆ ਗਈਆਂ ਹੋਣਗੀਆਂ ਕਿ US ਦੇ ਮਾਮਲੇ 'ਚ ਹੋਇਆ ਕੀ ਕਿ ਜ਼ਿਆਦਾ ਬੰਦਿਆਂ ਨੂੰ ਖੱਜਲ ਖੁਆਰੀ ਇਸ ਗੱਲੋਂ ਹੋਈ ਆ ਕਿ ਇਹਨਾਂ ਨੇ ਇੱਕ ਤਾਂ ਜਿਹੜੇ ਉਹ ਹੈਗੇ ਸੀ OIC ਕਾਰਡ ਹੁੰਦੇ ਆ, ਕੀ ਹੁੰਦੇ ਆ ਮੈਨੂੰ ਬੜਾ OCI, ਹਾਂਜੀ OCI ਕਾਰਡ ਹੋਲਡਰਾਂ ਨੂੰ, ਯਾਨੀ ਜਿਹੜੀ ਇਹਨਾਂ ਨੇ ਬਿਨਾਂ ਵੀਜ਼ਾ ਤੋਂ ਟਰੈਵਲਿੰਗ ਦੀ ਇਜਾਜ਼ਤ ਦਿੱਤੀ ਹੋਈ ਸੀ ਉਹ ਰੱਦ ਕਰ ਦਿੱਤੀ ਸੀ ਇੱਕ ਤੇ ਦੂਜਾ ਇਹ ਸੀਗਾ ਕਿ ਜਿਹੜੇ ਵੀ ਵਿਦੇਸ਼ੀ ਨਾਗਰਿਕ ਹੈ ਉਹਨਾਂ ਦੇ ਸਾਰੇ ਵੀਜ਼ੇ ਬੰਦ ਕਰ ਦਿੱਤੇ ਸੀ। ਇਸ ਤਰ੍ਹਾਂ ਹੀ ਹੋਇਆ ਸੀਗਾ। ਹੁਣ ਚੱਕਰ ਕੀ ਪੈ ਗਿਆ ਕਿ ਜਿਹੜੇ ਬੱਚੇ ਉਧਰ ਯਾਨੀ US ਦੇ ਬੋਰਨ ਆ ਉਹਨਾਂ ਵਾਸਤੇ ਇੱਧਰ ਬੂਹੇ ਬੰਦ ਹੋ ਗਏ। ਹੁਣ ਚੱਕਰ ਕੀ ਆ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਸੀਗੇ ਜਿਹੜੇ ਇੱਧਰ ਪੱਕੇ ਨਹੀਂ ਹੋਣੇ ਕਾਨੂੰਨ ਦੇ ਮੁਤਾਬਕ, ਉਹਨਾਂ ਨੂੰ ਆਉਣਾ ਪੈ ਰਿਹਾ ਵਾ। ਹੁਣ ਉਹਨਾਂ ਵਾਸਤੇ ਦਿੱਤਾ ਕਿ ਟਿਕਟਾਂ ਵੀ ਹੋ ਗਈਆਂ, ਪਰ ਜਦੋਂ ਆਹ ਚੀਜ਼ ਦਾ ਅੜੰਗਾ ਪੈ ਗਿਆ ਹੁਣ ਉਧਰ ਵੀ ਫਸ ਗਏ। US ਨੇ ਵੀ ਮੇਰੇ ਖਿਆਲ ਦੇ ਨਾਲ 60 ਦਿਨਾਂ ਦਾ ਟਾਈਮ ਦਿੱਤਾ ਜਿਹੜੇ ਜੋਬਲੈਸ ਹੋ ਗਏ ਕਿ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਮੁਲਕ ਛੱਡ ਦਿਓ। ਉਹਨਾਂ ਵਾਸਤੇ 13 ਵਿਪਤਾ। ਹੁਣ ਸਭ ਤੋਂ ਵੱਡੀ ਵਿਪਤਾ ਹੈ ਕਿ ਜਵਾਕ ਨੂੰ ਕਿੱਥੇ ਛੱਡਣ। ਪਰ ਪੇਰੈਂਟਸ ਛੱਡੋ, ਜਿਹੜੇ ਸਿੰਗਲ ਮਦਰ ਆ ਉਹਨਾਂ ਵਾਸਤੇ ਤੇ ਬਹੁਤ ਵੱਡੀ ਵਿਪਤਾ। ਤਾਂ ਉਹ ਕਹਿੰਦੇ ਕਿ ਇਹ ਜਿਹੜਾ ਹੈਗਾ ਬਹੁਤ ਵੱਡਾ ਮਿਸ਼ਨ ਚਲਾਇਆ ਜਾ ਰਿਹਾ, ਇਹ ਤੇ ਅਣਮਨੁੱਖੀ ਇੱਕ ਤਰ੍ਹਾਂ ਨਾਲ ਕਿ ਤੁਸੀਂ ਘੱਟੋ ਘੱਟ ਜੋ ਚੀਜ਼ਾਂ ਬੰਦ ਕੀਤੀਆਂ ਉਹ ਸੋਚ ਕੇ ਖੋਲੋ ਤੇ ਸਹੀ ਨਾ, ਤਾਂ ਕਿ ਬੱਚੇ ਵੀ ਆ ਸਕਣ। ਤਾਂ ਮੇਰੇ ਖਿਆਲ ਦੇ ਨਾਲ ਇਹ ਥੋੜੀ ਜਿਹੀ ਸੰਵੇਦਨਸ਼ੀਲਤਾ ਵਿਖਾਉਣ ਦੀ ਜ਼ਰੂਰਤ ਹੈ, ਕਿਉਂਕਿ ਜੇ ਤੁਸੀਂ ਐਡਾ ਵੱਡਾ ਦੇਖੋ ਹਰ ਇੱਕ ਚੀਜ਼ ਨੂੰ ਆਪਾਂ ਨਿੰਦਦੇ ਨਹੀਂ, ਕੰਡੈਮ ਨਹੀਂ ਕਰਦੇ, ਕ੍ਰਿਟੀਸਾਈਜ਼ ਨਹੀਂ ਕਰਦੇ ਕਿ ਠੀਕ ਆ 2 ਲੱਖ ਬੰਦਾ ਕੱਢਣਾ ਬਹੁਤ ਵੱਡਾ ਗੁਰਦੇ ਦਾ ਕੰਮ ਆ, ਬਹੁਤ ਵੱਡਾ ਸਰਮਾਇਆ ਵੀ ਉਹਦੇ ਤੇ ਲੱਗਦਾ, ਬਹੁਤ ਮਿਹਨਤ ਦਾ ਕੰਮ ਹੈ। ਕਹਿਣ ਦਾ ਮਤਲਬ ਹੈ ਕਿ ਇਤਿਹਾਸ ਦਾ ਸਭ ਤੋਂ ਤਗੜਾ 에ਅਰਲਿਫਟ ਕਹਿ ਸਕਦੇ ਆ। ਪਰ ਤੁਸੀਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ ਘੱਟ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਉਹਨਾਂ ਤੇ ਝਾਤ-ਖੋਰੀ ਤਾਂ ਕਰ ਲਓ ਨਾ ਕਿ ਕਰਨ ਕੀ ਜਾ ਰਹੇ ਹੋ, ਔਰ ਇਹਦੇ 'ਚ ਕਿਹੜੇ ਬੰਦੇ ਨੂੰ ਕਿਹੜੀ ਸਮੱਸਿਆ ਆ ਸਕਦੀ ਹੈ। ਘੱਟੋ ਘੱਟ ਸੁਝਾਅ ਹੀ ਮੰਗ ਲਓ ਯਾਰ। ਸੁਝਾਅ ਕਿਹੜਾ ਤੁਹਾਨੂੰ ਚਿੱਠੀਆਂ ਚਾਹੁੰਦੇ ਅੱਜ ਕੱਲ ਤੇ ਟਵਿੱਟਰ ਤੇ ਸੁਝਾਅ ਮੰਗ ਲਓ ਤਾਂ 5 ਮਿੰਟ 'ਚ ਦੱਸ ਦੇਣਗੇ ਕਿ ਆਹ ਦਿੱਕਤਾਂ ਆਉਣ ਵਾਲੀਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਅਗਾਊ ਇਹਨਾਂ ਨੇ ਤਿਆਰੀਆਂ ਤਾਂ ਕੀਤੀਆਂ, ਪਰ ਇਹਨਾਂ ਚੀਜ਼ਾਂ ਦਾ ਮੁਲਾਂਕਣ ਨਹੀਂ ਕੀਤਾ ਜੋ ਚੀਜ਼ਾਂ ਹੁਣ ਆ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੀਤੀ ਕਰਾਈ ਤੇ ਖੇਪ ਪਾ ਰਹੀਆਂ ਨੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਵਿੱਚ ਹੁਣ ਟੈਸਟਿੰਗ ਤੇ ਇੱਕ ਹੋਰ ਵਿਵਾਦ। ਦੇਖੋ ਟੈਸਟਿੰਗ ਵਾਲਾ ਵਿਵਾਦ ਆ ਨਾ ਜਿਹੜਾ, ਇਹ ਨਹੀਂ ਮੁੱਕਣਾ ਮੇਰੇ ਖਿਆਲ ਦੇ ਨਾਲ, ਇਹ ਤੇ ਵਧੂਗਾ, ਅੱਗੇ ਚੱਲੂਗਾ। ਹੁਣ ਟੈਸਟਿੰਗ ਦਾ ਚੱਕਰ ਕੀ ਪਿਆ ਫਿਰਦਾ, ਬੜੀਆਂ ਦਿਲਚਸਪ ਕਹਾਣੀਆਂ ਨੇ ਟੈਸਟਿੰਗ ਦੀਆਂ। ਵੈਸੇ ਜੇ ਪੰਜਾਬ ਦੇ ਵਿੱਚੋਂ ਚੱਕੋਗੇ, ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਬੀਬੀ ਸਿਹਤ ਮਹਿਕਮੇ ਦੇ ਵਿੱਚ ਹੀ ਕੰਮ ਕਰਦੀ ਸੀ, ਉਹਨਾਂ ਦਾ ਮੇਰੇ ਕੋਲ ਆਇਆ ਸੀਗਾ ਸਾਰਾ ਬਿਊਰਾ, ਸਾਰਾ ਲੇਖਾ ਜੋਖਾ। ਹਾਲਾਂਕਿ ਬਾਅਦ ਦੇ ਵਿੱਚ ਚਲੋ ਕਿਉਂਕਿ ਉਹ ਸਰਕਾਰੀ ਸੀਗੀ ਬੀਬੀ, ਬਾਅਦ 'ਚ ਪਿੱਛਾ ਹਟ ਗਈ। ਤਾਂ ਖੈਰ ਉਹਦੇ ਵਿੱਚ ਕੀ ਸੀਗਾ ਕਿ ਉਹਨੂੰ ਸਿਹਤ ਮਹਿਕਮੇ ਨੇ ਹੀ ਪੋਜ਼ਿਟਿਵ ਐਲਾਨ ਦਿੱਤਾ, ਜਦ ਕਿ ਉਹਨੇ ਨਾਲ ਨਾ ਜਾਣ ਤੋਂ ਇਨਕਾਰ ਕਰਦਿਆਂ ਜਦੋਂ ਪ੍ਰਾਈਵੇਟ ਲੈਬ 'ਚੋਂ ਜਿਹੜੀ ਕਿ ਲਿਸਟਡ ਲੈਬ ਸੀ ਉਹਦੇ ਵਿੱਚੋਂ ਟੈਸਟ ਕਰਾਇਆ, ਉਹ ਨੈਗੇਟਿਵ ਆ ਗਈ। ਤਾਂ ਇਹ ਬੜਾ ਮੈਂ ਕਹੂੰਗਾ ਕਿ ਅਜੀਬੋ-ਗਰੀਬ ਜਿਹਾ ਮਾਮਲਾ ਸੀ। ਹੁਣ ਜਿੱਦਾਂ ਲਾ ਲਓ ਕਿ ਰੋਪੜ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆ। 10 ਮਈ ਨੂੰ ਜਿਹੜੇ ਪੋਜ਼ਿਟਿਵ ਪਾਏ ਗਏ ਸਨ SMO ਰੋਪੜ, ਤੇ ਉਹਨਾਂ ਦੇ ਸਣੇ ਜਿਹੜੇ 4 ਹੋਰ ਸਿਹਤ ਮੁਲਾਜ਼ਮ ਆ, ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਦੇਖ ਲਓ ਕਿ ਲਾ ਲਓ 2 ਦਿਨਾਂ ਦੇ ਬਾਅਦ ਹੀ ਨੈਗੇਟਿਵ ਆ ਗਈ। ਔਰ ਜਿਹੜਾ ਪ੍ਰੋਟੋਕੋਲ ਆ, ਮਤਲਬ ਕਿ ਜੋ ਪ੍ਰੋਟੋਕੋਲ ਆ ਉਹ ਵੀ ਉਹਨਾਂ ਵਾਸਤੇ ਤੋੜ ਦਿੱਤਾ ਗਿਆ। ਮਤਲਬ ਇਹ ਆ ਕਿ ਜੋ ਇੱਕ ਵਾਰੀ ਪੋਜ਼ਿਟਿਵ ਪਾਇਆ ਜਾਂਦਾ, ਨਿਯਮਾਂ ਦੇ ਮੁਤਾਬਕ 5 ਦਿਨ ਬਾਅਦ ਉਹਦੇ ਦੁਬਾਰਾ ਸੈਂਪਲ ਭੇਜੇ ਜਾ ਸਕਦੇ, ਮਤਲਬ ਕਿ ਦੂਜੇ ਦਿਨ ਤੇ ਉਹ ਕਰਵਾ ਹੀ ਨਹੀਂ ਸਕਦਾ। ਇੱਥੇ ਚੱਕ ਕੇ ਸਥਾਨਕ ਲੈਬ 'ਚ ਆਏ ਪੋਜ਼ਿਟਿਵ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਸੈਂਪਲ ਸੀ ਦੂਜੇ ਦਿਨ ਭਰ ਕੇ PGI 'ਚੋਂ ਜਦੋਂ ਉਹਨਾਂ ਨੇ ਟੈਸਟ ਕਰਵਾਏ, PGI 'ਚੋਂ ਨੈਗੇਟਿਵ ਆ ਗਏ। ਤਾਂ ਦੇਖੋ ਕਮਾਲ ਦੀ ਗੱਲ ਹੈ ਕਿ ਇੱਕ ਦਿਨ ਬਾਅਦ ਹੀ ਉਹ ਨੈਗੇਟਿਵ ਆ ਗਏ। ਜਦੋਂ ਨੈਗੇਟਿਵ ਆਇਆ ਤਾਂ ਕਿੱਥੋਂ ਆਇਆ? ਚੰਡੀਗੜ੍ਹੋਂ, PGI ਦੇ ਵਿੱਚੋਂ। ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆ। ਜਿਸ ਤਰ੍ਹਾਂ ਲਾ ਲਓ ਮੋਗੇ ਦੇ ਵਿੱਚ ਵੀ ਆਇਆ ਸੀਗਾ ਕਿ ਇੱਕ ਵਾਰੀ ਉਹ ਟੈਸਟ ਜੇ ਕਰਦੇ ਆ ਤਾਂ ਨੈਗੇਟਿਵ ਆ ਜਾਂਦਾ, ਦੂਜੀ ਵਾਰੀ ਪੋਜ਼ਿਟਿਵ ਆ ਜਾਂਦਾ। ਤੇ ਜਿਹੜਾ ਸਿਹਤ ਮਹਿਕਮਾ ਉਹ ਕਹਿੰਦਾ ਕਿ ਅਸੀਂ ਤਾਂ ਜਦੋਂ ਇੱਕੋ ਵਾਰੀ ਪੋਜ਼ਿਟਿਵ ਆ ਗਿਆ ਐਲਾਨ ਦਿੰਦੇ ਕਿ ਪੋਜ਼ਿਟਿਵ ਆ, ਜਦ ਕਿ ਸਿਹਤ ਮੰਤਰੀ ਕਹਿੰਦੇ ਸਨ ਕਿ ਜਦ ਤੱਕ ਬੰਦਾ ਨੈਗੇਟਿਵ ਆਉਂਦਾ, ਮਤਲਬ ਕਿ ਚਾਹੇ 2 ਸੈਂਪਲਾਂ 'ਚ ਇੱਕ ਵਾਰੀ ਆਉਂਦਾ, ਅਸੀਂ ਇਹਨੂੰ ਪੋਜ਼ਿਟਿਵ ਡਿਕਲੇਅਰ ਨਹੀਂ ਕਰਦੇ। ਤਾਂ ਇੱਥੇ ਵੀ ਕੰਟਰਾਡਿਕਸ਼ਨ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਔਰ ਇਸ ਤੋਂ ਇਲਾਵਾ ਇੱਕ ਹੋਰ ਮਸਲਾ ਸੀਗਾ ਜਿਹੜੇ ਮੇਰੇ ਖਿਆਲ ਦੇ ਨਾਲ ਸੰਗਤ ਦੇ ਵਿੱਚ ਹੀ ਆਈ ਸਨ,
ਦਿੱਲੀ ਦੇ ਕੁਝ ਲੋਕ ਆਏ ਸੀਗੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ, ਉਹਨਾਂ ਨੂੰ ਵੀ ਖੜਿਆ ਜਾ ਰਿਹਾ ਸੀਗਾ ਕਿਸੇ ਕੁਆਰੰਟੀਨ ਸੈਂਟਰ ਚੋਂ ਅੱਗੇ, ਆਈਸੋਲੇਸ਼ਨ ਸੈਂਟਰ ਦੇ ਵਿੱਚ। ਤਾਂ ਉਹਨਾਂ ਦਾ ਵੀ ਦੋਸ਼ ਇਹੋ ਸੀਗਾ ਕਿ ਸਾਡੀ ਕੁਛ ਮੰਥ ਦੀ ਇੱਕ ਬੱਚੀ ਆ, ਕੁਛ ਮਹੀਨਿਆਂ ਦੀ ਇੱਕ ਬੱਚੀ ਆ, ਉਹਨੂੰ ਇਹ ਪੋਜ਼ਿਟਿਵ ਕਹੀ ਜਾਂਦੇ ਆ, ਜਦ ਕਿ ਉਹਦੀ ਜਿਹੜੀ ਮਾਂ ਜੋ ਉਹਨੂੰ ਫੀਡ ਵੀ ਕਰਦੀ ਹੋਏਗੀ, ਜਿਹੜੀ ਉਹਦੇ ਨਾਲ ਸੌਂਦੀ ਪੈਂਦੀ ਵੀ ਆ, ਕਹਿੰਦੇ ਕਿ ਉਹ ਨੈਗੇਟਿਵ ਆ। ਤੇ ਦੱਸੋ ਅਸੀਂ ਕਿਹਦੇ ਤੇ ਇਤਬਾਰ ਕਰੀਏ? ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਮਸਲਾ ਕਿ ਸਿਹਤ ਮਹਿਕਮੇ ਦੇ ਜਿਹੜੇ ਵੱਡੇ ਅਧਿਕਾਰੀ ਸੀਗੇ ਜਾਂ ਉਹਨਾਂ ਦੇ ਹੋਰ ਜਿਹੜੇ ਛੋਟੇ ਮੁਲਾਜ਼ਮ ਸੀ, ਉਹਨਾਂ ਦਾ ਜਿਹੜਾ ਟੈਸਟ ਆ ਉਹਦੇ ਵਾਸਤੇ ਸੈਂਪਲ ਦੂਜੇ ਦਿਨ ਹੀ ਲਿਆ ਜਾਂਦਾ। ਤੇ ਫਿਰ ਦੂਜੀ ਗੱਲ ਇਹ ਆ ਕਿ ਆਪਣੀ ਲੈਬ, ਪੰਜਾਬ ਦੀ ਲੈਬ 'ਚੋਂ ਨਹੀਂ ਕਰਵਾਉਂਦੇ, ਕਰਵਾ ਕਿੱਥੋਂ ਰਹੇ? PGI ਤੋਂ। ਤਾਂ ਹੁਣ ਜਿਹੜੇ DC ਆ ਉਹਨਾਂ ਨੇ ਮੰਨਿਆ ਕਿ ਪ੍ਰੋਟੋਕਾਲ ਦਾ ਉਲੰਘਣ ਹੋਇਆ, ਇਹਦੇ ਤੇ ਅੱਗੇ ਕਾਰਵਾਈ ਜਿਹੜੀ ਆ ਹੋ ਸਕਦੀ ਹੈ। ਪਰ ਕਾਰਵਾਈ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਇੱਥੇ ਕੀਤੀ ਜਾ ਰਹੀ ਆ। ਜੀ ਜੀ ਜੀ। ਅਗਲੀ ਮਿੰਟ ਜੀ ਆਪਾਂ ਗੱਲ ਕਰਦੇ, ਕਹਿੰਦੇ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰ ਘਰ ਪਰਤਣ ਲਈ ਪੈਣ ਲੱਗੇ ਨੇ ਹੁਣ ਕਾਹਲੇ। ਦੇਖੋ ਹੁਣ ਉਹਨਾਂ ਦਾ ਵੀ ਸਬਰ ਹੈ ਨਾ ਜਿਹੜਾ ਜਵਾਬ ਦਿੰਦਾ ਜਾ ਰਿਹਾ, ਕਿਉਂਕਿ ਇੱਥੇ ਸਭ ਕੁਝ ਠੀਕ ਨਹੀਂ ਹੈ, ਪੰਜਾਬ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਜੇ ਠੀਕ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਇੰਨਾ ਹਿਜਰਤ ਵਾਲਾ ਪਾਰਾ ਜਿਹੜਾ ਉਹ ਨਾ ਚੜ੍ਹਦਾ। ਹੁਣ ਤੇ ਬਹੁਤ ਜ਼ਿਆਦਾ ਹਿਜਰਤ ਹੋ ਰਹੀ ਹੈ ਨਾ ਬਠਿੰਡੇ ਦੇ ਵਿੱਚ। ਉੱਥੇ ਜੇ ਤੁਸੀਂ ਦੇਖੋਗੇ ਜੰਕਸ਼ਨ ਬਹੁਤ ਵੱਡਾ ਆ, ਜਿਨ੍ਹਾਂ ਨੇ ਵੇਖਿਆ ਵੈਸੇ ਉਹਨਾਂ ਨੂੰ ਪਤਾ ਹੋਏਗਾ, ਜੇ ਤੁਸੀਂ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ, ਗੂਗਲ ਵਗੈਰਾ ਤੋਂ ਅੱਜ ਕੱਲ੍ਹ ਤੇ ਨਜ਼ਰ ਆ ਜਾਂਦਾ। ਤੇ ਉੱਥੇ ਲਾਗੇ ਇੱਕ ਪਾਰਕ ਆ, ਉੱਥੇ ਬਹੁਤ ਸਾਰੇ ਪ੍ਰਵਾਸੀ ਜਿਹੜੇ ਉਹ ਅੱਜ ਇੱਕ ਦਿਨ ਪਹਿਲਾਂ ਹੀ ਆ ਕੇ ਉੱਥੇ ਜਮ੍ਹਾਂ ਹੋ ਗਏ। ਮਤਲਬ ਕਿ ਗੱਡੀ ਕੱਲ੍ਹ ਨੂੰ ਚੱਲਣੀ ਆ, ਰੇਲ ਗੱਡੀ ਕੱਲ੍ਹ ਨੂੰ ਉੱਥੋਂ ਤੁਰੂਗੀ, ਉਹ ਪਹਿਲਾਂ ਹੀ ਇੱਕ ਦਿਨ ਆ ਕੇ ਬਹਿ ਗਿਆ। ਤੇ ਬਹੁਤ ਜ਼ਿਆਦਾ ਭੀੜ ਭੜੱਕਾ ਉੱਥੇ ਹੋਇਆ ਪਿਆ, ਬਹੁਤ ਕਾਲੇ ਰੋਂਦੇ, ਕਈ ਮਜ਼ਦੂਰ ਵਿਚਾਰੇ ਰੋਂਦੇ ਆ। ਕਿਸੇ ਨੇ ਅਫਵਾਹ ਫੈਲਾ ਦਿੱਤੀ, ਵੇਖੋ ਵਿਚਾਰੇ ਅੰਬਾਲੇ 'ਚ ਇਕੱਠੇ ਹੋ ਗਏ, ਪਤਾ ਨਹੀਂ ਕਿਸ ਤਰ੍ਹਾਂ ਗਏ, ਉੱਥੋਂ ਡਾਂਗਾਂ ਵੱਜੀਆਂ, ਉੱਥੋਂ ਫੇਰ ਵਾਪਸ ਭੇਜੇ ਗਏ, ਪਤਾ ਨਹੀਂ ਕਿਹੋ ਜਿਹੇ ਮਜ਼ਾਕ ਉਹਨਾਂ ਦੇ ਨਾਲ ਹੋਣ ਡਏ ਆ। ਸੋ ਬਹੁਤ ਜ਼ਿਆਦਾ ਭੀੜ ਭੜੱਕਾ। ਲੁਧਿਆਣੇ 'ਚ ਵੀ ਕੱਲ੍ਹ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਮੇਰੇ ਖਿਆਲ ਦੇ ਨਾਲ, ਅੱਜ ਵੀ ਇੱਕ ਥਾਂ ਤੇ ਪ੍ਰੋਟੈਸਟ ਹੋਇਆ। ਸੋ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਉਹ ਕਾਫੀ ਜ਼ਿਆਦਾ, ਮੈਂ ਕਹੂੰਗਾ ਕਿ ਇਸ ਵੇਲੇ ਗੰਭੀਰ ਆ। ਸਮਝਣ ਦੀ ਜ਼ਰੂਰਤ ਆ ਕਿ ਜੇ ਭਾਈ ਉਹ ਘਰ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਘਰ ਭੇਜੋ, ਘਰ ਭੇਜ ਦਿਓ। ਔਰ ਉਹਦੇ ਵਾਸਤੇ ਰੇਲਾਂ ਤੁਸੀਂ ਜੇ ਚਲਾਈ ਰਹੇ ਤਾਂ ਇੰਨੀਆਂ ਥੋੜ੍ਹੀਆਂ ਕਿਉਂ ਕਿ ਉਹਨਾਂ ਨੂੰ 2-2 ਦਿਨ 4-4 ਦਿਨ ਜਿਹੜੇ ਆ ਲਾਈਨ 'ਚ ਹੀ ਲੱਗਣਾ ਪੈਂਦਾ। ਪਹਿਲਾਂ ਉਹ ਟੈਸਟ ਕਰਾਉਂਦੇ ਆ, ਆਪਦਾ ਮੈਡੀਕਲ ਕਰਵਾਉਂਦੇ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਹੁੰਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲਦੀ ਆ, ਮਤਲਬ ਕਿ ਜਗ੍ਹਾ ਮਿਲਦੀ। ਉਸ ਤੋਂ ਬਾਅਦ ਰਾਜਾ ਵੜਿੰਗ ਜੀ ਉਹ ਪੰਫਲੇਟ ਦੇਣ ਪਹੁੰਚ ਜਾਂਦੇ ਆ ਕਿ ਬੀਬੀ ਸੋਨੀਆ ਗਾਂਧੀ ਨੂੰ ਭੁੱਲਣਾ ਨਹੀਂ, ਯਾਦ ਰੱਖਣਾ, ਤੁਸੀਂ ਤੁਹਾਨੂੰ ਇਹ ਘਰੇ ਖਿਲਾ ਰਹੇ ਨੇ। ਸੋ ਕਹਿਣ ਦਾ ਭਾਵ ਇਹ ਹੋਆ ਕਿ ਬਹੁਤ ਮੁਸ਼ਕਿਲਾਂ ਨੇ ਉਹਨਾਂ ਵਾਸਤੇ, ਬਹੁਤ ਮੁਸ਼ਕਿਲਾਂ। ਅਗਾਂਹ ਕੁਛ ਦੀਦਾ ਨਹੀਂ ਹੈ ਕਿ ਖਾਣਾ ਕੀ ਆ ਉੱਥੇ ਜਾ ਕੇ, ਘਰਾਂ ਦੇ ਵਿੱਚ ਟਾਈਮ ਪਾਸ ਕਿਸ ਤਰ੍ਹਾਂ ਕਰਨਾ, ਬਹੁਤ ਦਿੱਕਤਾਂ ਨੇ। ਔਰ ਦੂਜੇ ਪਾਸੇ ਜੇ ਦੇਖੀਏ ਤਾਂ ਜਲੰਧਰ ਬਾਈਪਾਸ ਤੋਂ DC ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਜਲੰਧਰ ਦੇ ਵਿੱਚ। ਮੈਂ ਉਹ ਯਾਦ ਹੀ ਕਰਦਾ ਪਿਆ ਸੀਗਾ ਨਾ ਕਿ ਅੱਜ ਵੀ ਕਿਤੇ ਨਾ ਕਿਤੇ ਪ੍ਰੋਟੈਸਟ ਹੋਇਆ। ਸੋ ਮੈਨੂੰ ਯਾਦ ਆ ਗਿਆ ਜਲੰਧਰ ਦੇ ਵਿੱਚ ਇਹ ਪ੍ਰੋਟੈਸਟ ਹੋਇਆ। ਤਾਂ ਜਿਹੜੇ ਉਹ ਪ੍ਰਵਾਸੀ ਮਜ਼ਦੂਰ ਉਹ ਕਹਿੰਦੇ ਕਿ ਸਾਨੂੰ ਆਪਣੇ ਘਰਾਂ ਨੂੰ ਘੱਲੋ, ਸਾਨੂੰ ਕਿਉਂ ਰੋਕ ਕੇ ਰੱਖਿਆ। ਤੀਜੀ ਇੱਕ ਘਟਨਾ ਹੋਰ ਵੀ ਵਾਪਰੀ ਆ, ਇਹ ਸ਼ਾਇਦ ਨਾਭੇ ਦੀ ਆ। ਦੱਸਦੇ ਕਿ ਇੱਥੇ ਕੋਈ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਰੇਹੜੀ ਠੇਲਾ ਜੋ ਲਾਉਂਦੇ ਹੁੰਦੇ ਆ, ਸਬਜ਼ੀ ਵਾਲਾ ਲਾਉਂਦਾ ਸੀਗਾ, ਤੇ ਉਸ ਦੀ ਗਰਭਵਤੀ ਪਤਨੀ ਤੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ। ਉਹਦੀ ਗਰਭਵਤੀ ਪਤਨੀ ਜਿਹੜੀ ਆ ਉਹ ਕਾਫੀ ਸੀਰੀਅਸ ਹੋਈ। ਉਸ ਤੋਂ ਬਾਅਦ ਉਹਨੂੰ ਪਟਿਆਲੇ ਰੈਫਰ ਵੀ ਕੀਤਾ ਗਿਆ। ਕੋਈ ਝਗੜਾ ਜਿਸ ਤਰ੍ਹਾਂ ਆਪਾਂ ਕਾਗਜ਼ ਕੂਗਜ਼ ਇਕੱਠੇ ਕਰਕੇ ਦੇਖਦੇ ਨਹੀਂ ਕਿ ਅੱਗ ਲਾ ਦਿੰਦੇ ਛੋਟੇ ਛੋਟੇ ਦੁਕਾਨਦਾਰ ਦੁਕਾਨਾਂ ਦੇ ਮੂਹਰੇ, ਇੱਥੋਂ ਝਗੜਾ ਹੋਇਆ। ਪਰ ਮੈਂ ਸਮਝਦਾ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਸੀਰੀਅਸਲੀ ਲੈਣ ਦੀ ਜ਼ਰੂਰਤ ਆ, ਕਿਉਂਕਿ ਉਹਦੇ 'ਚ ਚੱਕਰ ਇਹ ਆ ਕਿ ਕੱਲ੍ਹ ਨੂੰ ਜਿਵੇਂ ਆਪਾਂ ਦੇਖਿਆ ਹੀ ਆ ਕਿ ਸਮਾਜਿਕ ਖੱਪਾ ਜਿਹੜਾ ਵੱਧ ਜਾਂਦਾ ਹੈ। ਤਾਂ ਇੱਕ ਦੂਜੇ ਜਿਵੇਂ ਆਪਾਂ ਨਸਲਵਾਦ ਦਾ ਮੁੱਦਾ ਦੇਖਦੇ ਹਾਂ, ਖਿੱਤਾਵਾਦ ਦਾ ਮੁੱਦਾ ਦੇਖਦੇ ਹਾਂ, ਭਾਸ਼ਾਵਾਦ ਦਾ ਮੁੱਦਾ ਦੇਖਦੇ ਹਾਂ, ਕਈ ਵਾਰ ਇਹ ਚੀਜ਼ਾਂ ਜਿਹੜੀਆਂ ਭਾਰੀ ਪੈ ਜਾਂਦੀਆਂ। ਤਾਂ ਇਹ ਵੀ ਵੇਖਣ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਆ। ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜਾ ਉਹ ਜ਼ਰੂਰ ਗੰਭੀਰਤਾ ਨਾਲ ਲੈਣ ਦੀ ਲੋੜ ਆ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਨਹੀਂ ਰੁਕ ਰਿਹਾ ਕਲੇਸ਼। ਹੁਣ ਰਾਜਾ ਵੜਿੰਗ ਦੇ ਨਾਲ ਸੁਖਜਿੰਦਰ ਰੰਧਾਵਾ ਨੇ ਖੋਲ੍ਹਿਆ ਮੋਰਚਾ, ਇਹ ਰਹਿ ਜਾਊ ਸਰਕਾਰ? ਦੇਖੋ ਸਰਕਾਰ ਤੇ ਚਲੋ ਰਹਿ ਜਾਣੀ ਆ, ਸਰਕਾਰ ਰਹਿ ਜਾਵੇ ਲੈ ਜਾਵੇ ਕੀ ਫਰਕ ਪੈਂਦਾ ਹੈ। ਲੋਕ ਜਿਹੜੇ ਆ ਉਹ ਸੜੇ ਪਏ ਘਰਾਂ ਦੇ ਵਿੱਚ, ਪਰ ਸਰਕਾਰ ਹੋਇਓ। ਕਿਸੇ ਨੇ ਕਿਹਾ ਸੀਗਾ ਨਾ ਕਿ ਜਿਹੋ ਜਿਹੇ ਕਿੱਲੇ ਬੱਧੇ ਉਹੋ ਜਿਹੇ ਚੋਰਾਂ ਖੜੇ। ਜਦੋਂ ਕਰਨਾ ਕਤਰਨਾ ਹੀ ਕੱਖ ਨਹੀਂ ਆ ਤੇ ਫਿਰ ਉਹਨਾਂ ਦਾ ਫਾਇਦਾ ਕੀ ਆ। ਜਿਹੜਾ ਮੌਲਾ ਬਲਦ ਹੁੰਦਾ ਉਹ ਭਾਵੇਂ ਕਿੱਲੇ ਨਾਲ ਵੱਜਾ ਹੋਵੇ ਤੇ ਭਾਵੇਂ ਉਹਨੂੰ ਚੋਰ ਲੈ ਜਾਣ, ਕੀ ਫਰਕ ਪੈਂਦਾ। ਸਗੋਂ ਮਾਲਕ ਕਹੂਗਾ ਚੰਗਾ ਖੁਰਲੀ ਦਾ ਖਾਓ ਜਿਹੜਾ ਉਹ ਦੂਰ ਹੋਇਆ। ਤਾਂ ਖੈਰ
ਜੋ ਵੀ ਆ ਸਰਕਾਰ ਤੇ ਇਸ ਟਾਈਮ ਚੱਲਦੀ ਪਈ ਆ। ਤਾਂ ਬਹਰਹਾਲ ਇਹਨਾਂ ਦਾ ਕਲੇਸ਼ ਜਿਹੜਾ ਆ ਉਹ ਬਹੁਤ ਜ਼ਿਆਦਾ ਵਧਿਆ ਪਿਆ। ਅੱਜ ਵੀ ਇਹ ਮਾਮਲਾ ਜਿਹੜਾ ਭਖਿਆ ਰਿਹਾ, ਹਾਲਾਂਕਿ ਜਿਹੜੇ ਹੈਗੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ, ਉਹਨਾਂ ਤੋਂ ਐਕਸਾਈਜ਼ ਦਾ ਜਿਹੜਾ ਮਹਿਕਮਾ ਸੀਗਾ ਉਹ ਵਾਪਸ ਲੈ ਲਿਆ, ਪੁੱਠਾ ਲੈ ਲਿਆ, ਪਰ ਮਾਮਲਾ ਇਹ ਘਟਿਆ ਨਹੀਂ ਹੈ। ਘਟਿਆ ਇਉਂ ਨਹੀਂ ਹੈ। ਇੱਕ ਆਫ ਦੀ ਰਿਕਾਰਡ ਗੱਲ ਸੁਣਨ ਨੂੰ ਮਿਲੀ ਆ ਕਿ ਇੱਕ ਤੇ ਰਾਣਾ ਗੁਰਮੀਤ ਸੋਢੀ ਆ ਜਿਹੜੇ, ਉਹ ਗਏ ਘੰਟਾ ਕੁ, ਉਹਨਾਂ ਨੇ ਮੁਲਾਕਾਤ ਕੀਤੀ ਆ ਕਰਨ ਅਵਤਾਰ ਸਿੰਘ ਨਾਲ। ਦੂਜੇ ਪਾਸੇ ਦੱਸਦੇ ਆ ਕਿ ਇੱਕ ਮੰਤਰੀ ਚਰਨਜੀਤ ਚੰਨੀ ਜੀ ਕੋਲ ਚਲੇ ਗਏ। ਚੰਨੀ ਜੀ ਤੁਹਾਨੂੰ ਪਤਾ ਹੀ ਹੈ, PhD ਵਾਲੇ, ਤਾਂ ਉਹਨਾਂ ਦੇ ਕੋਲ ਚਲ ਗਏ। ਉਹਨਾਂ ਨੇ ਆਨ ਰਿਕਾਰਡ ਆ ਕੇ ਕਿਹਾ ਕਿ ਉਹ ਮੰਤਰੀ ਆ ਕੇ ਮੈਨੂੰ ਧਮਕਾਉਂਦਾ ਸੀਗਾ ਕਿ ਜੇ ਤੂੰ ਕਰਨ ਅਵਤਾਰ ਦੇ ਉਲਟ ਚੱਲਿਓ ਤੇ ਜੋ ਇੱਕ ਬੀਬੀ ਦਾ ਝਗੜਾ ਤੇਰੇ ਨਾਲ, ਜਿਹੜੀ IS ਬੀਬੀ ਆ, ਸ਼ਿਕਾਇਤ ਕੀਤੀ ਹੋਈ ਆ ਜਿਹਨੇ, ਉਹ ਤੇਰੇ ਤੇ ਅਸੀਂ ਫਿਰ ਪਵਾ ਦਿਆਂਗੇ। ਤੇ ਉਹ ਕਹਿੰਦਾ ਕਿ ਉਸ ਮੰਤਰੀ ਤੇ ਪਹਿਲਾਂ FIR ਦਿਓ, ਉਹ ਮੈਨੂੰ ਧਮਕੀ ਦੇ ਕੇ ਗਿਆ। ਸੋ ਇਸ ਤਰ੍ਹਾਂ ਦਾ ਮਾਮਲਾ ਵੀ ਨਿਕਲ ਆਇਆ। ਤਾਂ ਤੁਸੀਂ ਦੇਖੋ ਕਿ ਕਿੱਥੋਂ ਤੱਕ ਗੱਲਾਂ ਜਿਹੜੀਆਂ ਚਲੇ ਗਈਆਂ, ਕਿੱਥੋਂ ਤੱਕ ਗੱਲਾਂ ਜਾ ਪੁੱਜੀਆਂ ਕਹਿ ਸਕਦੇ ਆ। ਤਾਂ ਸੁਖਜਿੰਦਰ ਰੰਧਾਵਾ ਵੀ ਆ ਗਿਆ। ਵੈਸੇ ਜਿਹੜਾ ਰਾਜਾ ਵੜਿੰਗ ਆ ਉਹ ਵੀ ਵੱਟ ਕੱਢੀ ਜਾਂਦਾ, ਦੇ ਟਵੀਟ ਤੇ ਟਵੀਟ, ਮੈਨੂੰ ਲੱਗਦਾ ਰੋਟੀ ਪਾਣੀ ਛੱਡਿਆ ਕੱਲ ਦਾ, ਦੇ ਟਵੀਟ ਤੇ ਟਵੀਟ ਇੱਕੋ ਗੱਲ ਕਹੀ ਜਾਂਦਾ ਕਿ ਹਾਂ ਵੀ ਕਰਨ ਅਵਤਾਰ ਸਿੰਘ ਸੱਜਣਾ ਮੈਨੂੰ ਇੱਕੋ ਚੀਜ਼ ਦਾ ਜਵਾਬ ਦੇਵੇ ਕਿ ਤੇਰੇ ਮੁੰਡੇ ਦੀ ਸ਼ਰਾਬ ਕਾਰੋਬਾਰ 'ਚ ਹਿੱਸੇਦਾਰੀ ਹੈ ਜਾਂ ਨਹੀਂ। ਉਧਰ ਕਰਨ ਅਵਤਾਰ ਸਿੰਘ ਨੇ ਮਾੜਾ ਮੋਟਾ ਕੋਈ ਵਰਜਨ ਦਿੱਤਾ ਅਖਬਾਰਾਂ ਨੂੰ, ਅਦਰਵਾਈਜ਼ ਉਹਨਾਂ ਦੀ ਚੁੱਪ ਹੀ ਆ। ਤਾਂ ਕਹਿਣ ਦਾ ਭਾਵ ਹੈ ਕਿ ਹੁਣ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਂ ਜਾ ਮਿਲਾ ਰਿਹਾ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮਸਲਾ ਹੈ, ਮੈਂ ਇਸ ਮਸਲੇ ਦੇ ਵਿੱਚ ਰਾਜਾ ਵੜਿੰਗ ਦੇ ਨਾਲ ਬਿਲਕੁਲ ਸਹਿਮਤ ਹਾਂ। ਤਾਂ ਵੜਿੰਗ ਨੇ ਇਹ ਕਿਹਾ ਸੀਗਾ ਕਿ ਆਬਕਾਰੀ ਵਿਭਾਗ ਨੂੰ 600 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਨੁਕਸਾਨ ਹੋਇਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਗੱਲਾਂ ਬਹੁਤ ਗਾਂਹ ਤੀਕ ਚਲੇ ਗਈਆਂ ਨੇ। ਹਾਲਾਂਕਿ ਗੁੱਸਾ ਠੰਡਾ ਕਰਨ ਦਾ ਯਤਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਵਿਚਾਲੜਾ ਰਸਤਾ ਜਿਹੜਾ ਉਹ ਕੱਢਿਆ ਵਾ, ਪਰ ਉਹ ਰਸਤਾ ਕੱਢਿਆ ਮੇਰੇ ਖਿਆਲ ਦੇ ਨਾਲ ਹਾਲੇ ਇਹਨਾਂ ਦਾ ਰਸਤਾ ਸਾਫ਼ ਨਹੀਂ ਕਰ ਰਿਹਾ। ਤਾਂ ਦੂਜੇ ਪਾਸੇ ਅੱਜ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ। ਇੱਕ ਤੇ ਆ ਕਿ ਠੇਕੇਦਾਰਾਂ ਦਾ ਜਿਹੜਾ ਨੁਕਸਾਨ ਹੋਇਆ, ਦੇਖੋ ਸ਼ਰਾਬ ਦੇ ਠੇਕੇਦਾਰਾਂ ਦੇ ਹੱਕ 'ਚ ਭੁਗਤਦੀਆਂ ਸਰਕਾਰਾਂ, ਚਾਹੇ ਉਹ ਪੌਂਟੀ ਚੱਡਾ ਹੋਵੇ, ਚਾਹੇ ਇੱਥੇ ਹੋਰ ਦੂਜੇ ਤੀਜੇ ਹੋਣ, ਸਾਰਿਆਂ ਦੀਆਂ ਪਿੱਠ ਥਾਪੜਦੀਆਂ ਇਹ ਸਰਕਾਰਾਂ। ਦੀਪ ਮਲਹੋਤਰਾ ਲੈ ਲਓ, ਸ਼ਿਵ ਲਾਲ ਡੋਡਾ, ਜਿੰਨੇ ਵੀ ਸ਼ਰਾਬ ਕਾਰੋਬਾਰੀ ਆ ਵੱਡੇ, ਉਹ ਜਾਂ ਤੇ ਪਾਰਟੀਆਂ ਦਾ ਹਿੱਸਾ ਬਣੇ ਜਾਂ ਪਾਰਟੀਆਂ ਦਾ ਹੀ ਪਾਰਟ ਕਿਤੇ ਅਦ੍ਰਿਸ਼ ਪਾਰਟ ਬਣ ਕੇ ਚੱਲਦੇ ਰਹੇ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਮੋਟੀ ਖੇਡ ਆ, ਬਹੁਤ ਵੱਡੀ ਖੇਡ ਆ, ਜਿੰਨੀ ਕੁ ਸਾਨੂੰ ਦੀਦੀ ਆ ਉਹ ਤੋਂ ਬਹੁਤ ਜ਼ਿਆਦਾ ਕਈ ਗੁਣਾ ਜਿਹੜੀ ਉਹ ਲੁਕਵੀਂ ਖੇਡੀ ਜਾਂਦੀ ਹੈ। ਸ਼ਰਾਬ ਦਾ ਕਾਰੋਬਾਰ ਐਸਾ ਹੈ। ਤਾਂ ਇਹ ਤੇ ਇੱਕ ਸੰਕੇਤ ਮਾਤਰ ਆ, ਜੇ ਤੁਸੀਂ ਇਹਦੀਆਂ ਪਰਤਾਂ ਫੋਲੋਗੇ ਇਸ ਖੇਡ ਦੀਆਂ ਬਹੁਤ ਕੁਛ ਨਿਕਲੇਗਾ। ਤਾਂ ਬਹਰਹਾਲ ਗੱਲ ਇਹ ਆ ਕਿ ਜੇ ਕੁਛ ਐਸਾ ਹੈ, ਰਾਜਾ ਵੜਿੰਗ ਜੇ ਕੋਈ ਗਲਤ ਕਹਿ ਰਿਹਾ ਤਾਂ ਰਾਜਾ ਵੜਿੰਗ ਨੂੰ ਘੇਰੋ ਭਾਈ, ਤੁਹਾਡੀ ਸਰਕਾਰ ਨੂੰ ਬਦਨਾਮ ਕਰ ਰਿਹਾ। ਜੇ ਕੁਲਵੀਰ ਜੀਰੇ ਨੂੰ ਘੇਰ ਸਕਦੇ ਹੋ ਤੁਸੀਂ, ਇਹਨੂੰ ਵੀ ਘੇਰ ਲਓ, ਇਹਨੂੰ ਵੀ ਕਰੋ ਤਲਬ ਕਰ ਲਓ, ਸੱਦ ਲਓ ਇਹਨੂੰ ਵੀ। ਤੇ ਦੂਜੀ ਚੀਜ਼ ਤੇ ਜੇ ਰਾਜਾ ਵੜਿੰਗ ਸੱਚ ਬੋਲਦਾ ਤੇ ਫਿਰ ਤੇ ਅੱਗੋਂ ਬੋਲਣ ਦੀ ਕੋਈ ਲੋੜ ਹੀ ਨਹੀਂ ਰਹਿੰਦੀ। ਇਹ ਚਾਚਾ ਚੋਰ ਭਤੀਜਾ ਕਾਜੀ ਫਿਰ ਇੱਥੇ ਤੇ ਸਾਰਾ ਕੁਛ ਉਹੀ ਮਸਲਾ ਜਿਹੜਾ ਹੋਇਆ ਪਿਆ। ਤਾਂ ਖੈਰ ਹੁਣ ਦੇਖਣਾ ਇਹ ਹੋਏਗਾ ਕਿ ਕੀ ਅੱਜ ਦੇ ਦੌਰ ਦੇ ਵਿੱਚ ਜਦੋਂ ਕਰੋਨਾ ਹੋਈ ਪਈ ਆ, ਕਰੋਨਾ ਦਾ ਹੀ ਰੋਣਾ, ਕਿ ਲੋਕ ਇਸ ਚੀਜ਼ ਨੂੰ ਸਮਝਣਗੇ ਕਿ ਕੀ ਖੇਡ ਖੇਡੀ ਜਾ ਰਹੀ ਹੈ। ਕਿਉਂਕਿ ਸਿੱਧੇ ਤੌਰ ਤੇ ਜੇ ਆਪਾਂ ਮੰਨ ਕੇ ਚੱਲੀਏ ਰਾਜਾ ਵੜਿੰਗ ਹੋਰਾਂ ਦੀਆਂ ਗੱਲਾਂ ਸੱਚੀਆਂ ਨੇ ਤਾਂ ਇਹ ਕਨਫਲਿਕਟ ਆਫ ਇੰਟਰਸਟ ਵੀ ਹੈ ਨਾ, ਹਿੱਤਾਂ ਦਾ ਟਕਰਾਅ ਵੀ ਹੈ ਕਿ ਏਡਾ ਵੱਡਾ ਅਹੁਦਾ ਫਿਰ ਤੁਹਾਡਾ ਕੋਈ ਬੇਟਾ ਜਾਂ ਤੁਹਾਡਾ ਕੋਈ ਮਾਸੀ ਦਾ ਪੁੱਤਰ ਉਹ ਕਿਸੇ ਕਾਰੋਬਾਰ 'ਚ ਲੱਗਾ ਲੁਕਵੇਂ ਰੂਪ ਦੇ ਵਿੱਚ, ਤੇ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਖੁੱਲੀਆਂ ਚਰਨ ਵਾਲੀ ਗੱਲ ਆ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਕੋਈ ਜਾਂਚ ਪੜਤਾਲ ਕਰੂਗੇ, ਕੋਈ ਲੋਕਾਂ ਨੂੰ ਸਫਾਈ ਦੇਣਗੇ, ਕੁਛ ਲੋਕਾਂ ਨੂੰ ਸੰਤੁਸ਼ਟ ਕਰਾਉਣਗੇ, ਜਾਂ ਫਿਰ ਇੱਦਾਂ ਦੀਆਂ ਹੀ ਖੇਡਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਚੋਰ ਛਪਾਈ ਵਾਲੀਆਂ। ਬਹਰਹਾਲ ਜੋ ਇਹਨਾਂ ਨੇ ਠੇਕੇ ਵਾਲਿਆਂ ਨੂੰ ਰਿਲੈਕਸੇਸ਼ਨ ਦੇਣੀ ਆ, ਉਹਦੇ ਵਾਸਤੇ ਕਮੇਟੀ ਦਾ ਗਠਨ ਕਰ ਦਿੱਤਾ ਕਿ ਨੁਕਸਾਨ ਹੈ ਜਿਹੜਾ ਉਹ ਅੰਦਾਜ਼ਾ ਲਾਇਆ ਜਾਵੇ ਕਿੰਨਾ ਹੋਇਆ ਵਾ। ਇਸ ਤੋਂ ਇਲਾਵਾ ਜਿਹੜੀ ਹੋਮ ਡਿਲੀਵਰੀ ਕਰਨੀ ਸੀਗੀ, ਹੋਮ ਦੇ ਵਿੱਚ ਹੋਮ ਆ ਕੇ, ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਜਿਹੜੇ ਠੇਕੇਦਾਰ ਆ ਉਹ ਖੁਦ ਹੀ ਫੈਸਲਾ ਲੈ ਲੈਣ, ਸਾਡੀਆਂ ਬਾਵਾਂ ਖੜੀਆਂ ਨੇ। ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਫੀਸਾਂ ਲਈ ਹਾਈ ਕੋਰਟ ਪਹੁੰਚੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ। ਦੇਖੋ ਇਹ ਸਕੂਲ ਜਿਹੜੇ ਆ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਗਏ, ਪਰ ਇਹ ਪੰਜਾਬ ਵਾਲਾ ਮਸਲਾ ਵੀ ਨਾਲ ਹੀ ਜੋੜ ਦਿਓ, ਕਿਉਂਕਿ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚੋਂ ਮੰਨ ਲਓ ਸਕੂਲਾਂ ਦੇ ਹੱਕ 'ਚ, ਚਾਹੇ ਉਹ ਚੰਡੀਗੜ੍ਹ ਦੇ ਆ, ਜੇ ਇਹਨਾਂ ਦੇ ਹੱਕ 'ਚ ਫੈਸਲਾ ਆ ਗਿਆ ਤਾਂ ਪੰਜਾਬ ਦੇ ਸਕੂਲਾਂ ਤੇ ਆਪਣੇ ਆਪ ਹੀ ਲਾਗੂ ਹੋ ਜਾਣਾ, ਹਰਿਆਣੇ ਵਾਲੇ ਵੀ ਚੱਲ ਜਾਣਗੇ। ਸੋ ਇਹ ਬੜੀ ਸਮਝਣ ਵਾਲੀ ਗੱਲ ਆ। ਤਾਂ ਖੈਰ ਹੁਣ ਜਿਹੜੇ ਪ੍ਰਾਈਵੇਟ ਸਕੂਲ ਆ, ਨਿੱਜੀ ਸਕੂਲ ਆ, ਉਹ ਜਾ ਕੇ ਇੱਕੋ ਗੱਲ ਕਹਿੰਦੇ ਪਏ ਆ ਕਿ ਅਧਿਆਪਕਾਂ ਤੇ ਸਟਾਫ ਨੂੰ ਭਾਈ ਮਾਰਚ ਤੋਂ ਬਾਅਦ ਦੇ ਮਹੀਨੇ ਦੀ ਜਿਹੜੀ ਤਨਖਾਹ ਦੇਣੀ ਸੀ ਉਹ ਬਹੁਤ ਮੁਸ਼ਕਲ ਹੋ ਗਈ, ਕਿਉਂਕਿ ਤੁਸੀਂ ਸਕੂਲਾਂ ਦੀ ਫੀਸ ਦੀ ਵਸੂਲੀ ਤੇ ਰੋਕ ਲਾ ਦਿੱਤੀ ਆ।
ਤਾਂ ਜਦ ਪੈਸਾ ਆਉਣਾ ਹੀ ਨਹੀਂ ਤੇ ਅਸੀਂ ਅੱਗੇ ਦੇਣਾ ਕਿੱਥੋਂ ਆ? ਤਾਂ ਸਵਾਲ ਇਹ ਵਾਜਬ ਵੀ ਆ, ਵੈਲਿਡ ਵੀ ਆ। ਔਰ ਜਿਸ ਦਿਨ ਇਹਨਾਂ ਨੇ ਰੋਕ ਲਾਈ ਸੀ ਮੈਂ ਉਸ ਦਿਨ ਹੀ ਕਿਹਾ ਸੀਗਾ ਕਿ ਵਿਵਾਦ ਕੋਰਟ ਕਚਹਿਰੀਆਂ ਤੱਕ ਚਲੇ ਜਾਣਾ, ਕਿਉਂਕਿ ਉਹਨਾਂ ਦੇ ਕੋਲ ਤਰਕ ਬੜਾ ਮਜ਼ਬੂਤ ਹੋਏਗਾ ਕਿ ਅਸੀਂ ਆਪਣੇ ਸਟਾਫ ਨੂੰ ਤਨਖਾਹ ਦਈਏ ਤਾਂ ਦਈਏ ਕਿੱਥੋਂ। ਹਾਲਾਂਕਿ ਬੈਲੈਂਸ ਸ਼ੀਟ ਚੈੱਕ ਕਰਨ ਦੀ ਇੱਥੇ ਜ਼ਰੂਰਤ ਆ ਕਿ ਕਿਹੜੇ ਸਕੂਲ ਨੇ ਪਿਛਲੇ ਕਿੰਨੇ ਸਾਲਾਂ 'ਚ ਕਿੰਨੀ ਕਮਾਈ ਕੀਤੀ, ਉਹ ਪਤਾ ਲਾ ਲੈਣਾ ਚਾਹੀਦਾ। 10 ਮਿੰਟਾਂ 'ਚ ਪਤਾ ਲੱਗ ਸਕਦਾ। ਵੈਸੇ ਬੈਲੈਂਸ ਸ਼ੀਟ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਨਾ, ਝਰੀਟ ਜਿਹੜੀ ਉਹ ਇੱਧਰ ਉੱਧਰ ਵੱਜ ਜਾਂਦੀ ਹੈ। ਵੈਸੇ ਸਭ ਕੁਛ ਆ ਕਿਉਂਕਿ ਇੰਡੀਆ ਪੋਸੀਬਲ ਸਭ ਕੁਛ ਹੁੰਦਾ। ਖੈਰ ਫਿਰ ਵੀ ਜੇ ਆਪਾਂ ਤਰਕ ਦੇਖੀਏ, ਤਰਕ ਉਹਨਾਂ ਦਾ ਜਿਹੜਾ ਉਹ ਆਧਾਰਹੀਣ ਹੈ ਨਹੀਂ ਗਾ ਕਿ ਭਾਈ ਜਦੋਂ ਆਉਣਾ ਹੀ ਕੁਛ ਨਹੀਂ ਤਾਂ ਦੇਣਾ ਕਿੱਥੋਂ ਆ। ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਦੇਖੋ ਇਹ ਤੇ ਸਮੱਸਿਆ ਚਲੋ ਸਕੂਲਾਂ ਦੀ ਆ, ਜੇ ਤੁਸੀਂ ਨਿੱਜੀ ਸਕੂਲਾਂ ਵਾਲੇ ਅਧਿਆਪਕਾਂ ਦੀ ਸਮੱਸਿਆ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ, ਕਿਉਂਕਿ ਜਿਹੜੇ ਸਰਕਾਰੀ ਟੀਚਰ ਨੇ ਉਹ ਤੇ ਚਲੋ ਘਰਾਂ 'ਚ ਬੈਠੇ ਆ, ਜਿਹੜੇ ਨਿੱਜੀ ਟੀਚਰ ਆ ਯਾਨੀ ਸਕੂਲਾਂ ਦੇ ਟੀਚਰ ਆ ਉਹ ਆਨਲਾਈਨ ਪੜ੍ਹਾ ਰਹੇ ਆ ਬੱਚਿਆਂ ਨੂੰ। ਘੱਟੋ ਘੱਟ ਜਿਹੜੀ ਆ ਟਿਊਟਰ ਫੀਸ ਹੁੰਦੀ ਆ, ਟਿਊਸ਼ਨ ਫੀਸ ਹੁੰਦੀ ਆ, ਇਹ ਲਈ ਜਾਵੇ। ਸਕੂਲਾਂ ਦੀ ਵੀ ਆਪਣੀ ਸੋਚ ਆ ਕਿ ਇਹਨਾਂ ਤੋਂ ਕੰਮ ਲਿਆ ਜਾਵੇ, ਤਨਖਾਹ ਜੇ ਦੇਣੀ ਹੈ ਕੱਲ ਨੂੰ ਦੇਣੀ ਪਈ, ਸਰਕਾਰੀ ਕੋਈ ਹਿਸਾਬ ਕਿਤਾਬ ਚੁੱਲ ਜਾਏਗਾ। ਹੁਣ ਉੱਥੇ ਕੀ ਹੋ ਰਿਹਾ ਕਿ 5-7 ਹਜ਼ਾਰ ਰੁਪਈਆ ਲੈਣ ਵਾਲਾ ਜਿਹੜਾ ਅਧਿਆਪਕ ਆ ਉਹਨੂੰ ਮੰਨ ਲਓ ਜੇ ਉਹਦੇ ਕੋਲ ਸਮਾਰਟਫੋਨ ਨਹੀਂ ਤੇ ਕਿਹਾ ਜਾ ਰਿਹਾ ਕਿ ਸਮਾਰਟਫੋਨ ਖਰੀਦ। ਹੁਣ ਸਮਾਰਟਫੋਨ ਹੈ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ, ਜਦੋਂ ਸਮਾਰਟਫੋਨ ਖਰੀਦਣ ਜਾਈਏ ਤਾਂ ਬੰਦਾ ਜਿੰਨਾ ਮਰਜ਼ੀ ਸਮਾਰਟ ਹੋਵੇ 5-7 ਹਜ਼ਾਰ ਦੀ ਚੇਪੀ ਲਵਾ ਕੇ ਆਉਂਦਾ। ਔਰ ਫਿਰ ਉਸ ਤੋਂ ਬਾਅਦ ਡਾਟਾ ਪੈਣਾ ਉਹਦੇ 'ਚ। ਜੇ ਤੁਸੀਂ ਐਪਲੀਕੇਸ਼ਨਾਂ ਮੀਟਿੰਗਾਂ ਵਾਲੀਆਂ ਯੂਜ਼ ਕਰਦੇ ਹੋ ਤਾਂ ਡਾਟਾ ਜਿਹੜਾ ਉਹ ਤੇ ਜਾਂਦਾ ਧੂੜਾੜ ਆਉਂਦਾ। ਫਿਰ ਤੁਹਾਨੂੰ 2 GB 3 GB ਡੇਟਾ ਵੀ ਚਾਹੀਦਾ ਨਾ ਡੇਲੀ। ਉਹ ਸਮਾਰਟਫੋਨ ਉਹ ਇਕੱਲਾ ਰੱਖ ਕੇ ਥੋੜ੍ਹੀ ਨਾ ਚੱਲੀ ਜਾਣਾ ਕਿ ਹਾਂ ਭਾਈ ਰੱਖਤਾ ਮੋਹਰੇ ਤੋਂ ਚੱਲੀ ਜਾਣਾ। ਉਹ ਸਾਰਾ ਬੋਝ ਜਿਹੜਾ ਅਧਿਆਪਕਾਂ ਤੇ ਆਉਣ ਡਿਆ ਉਹ ਵੀ ਇੱਕ ਸਮੱਸਿਆ ਵੇਖਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਆ। ਜਦੋਂ ਇਹ ਮਾਮਲਾ ਸਾਰਾ ਗਿਆ ਤਾਂ ਉੱਥੇ ਇਹ ਵੀ ਵਿਚਾਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦ ਸਰਕਾਰੀ ਅਧਿਆਪਕ ਇਸ ਵੇਲੇ ਛੁੱਟੀ ਤੇ ਆ ਭਾਈ ਬੈਠੇ ਆ, ਉਹਨਾਂ ਦੀ ਮਜਬੂਰੀ ਆ, ਤਾਂ ਫਿਰ ਨਿੱਜੀ ਅਧਿਆਪਕ ਜਿਹੜੇ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਫਾਇਦਾ ਚਾੜਿਆ ਜਾ ਰਿਹਾ। ਦੂਜੀ ਗੱਲ ਹੈ ਕਿ ਫਿਰ ਉਹਨਾਂ ਕੋਲ ਜੇ ਸਮਾਰਟਫੋਨ ਨਹੀਂ ਹੈ, 5-7 ਹਜ਼ਾਰ ਰੁਪਈਆ ਤਨਖਾਹ ਲੈਣ ਵਾਲੇ 10-10 ਹਜ਼ਾਰ ਰੁਪਈਆ ਸਮਾਰਟਫੋਨ ਤੇ ਕਿੱਥੋਂ ਲਾਉਣ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਇਹ ਵੀ ਇੱਕ ਸਮੱਸਿਆ। ਸੋ ਦੇਖਦੇ ਹਾਂ ਕੀ ਇਸੋਂ ਫੈਸਲਾ ਆਉਂਦਾ, ਔਰ ਜਿਹੜਾ ਫੈਸਲਾ ਆਇਆ ਉਹ ਪੰਜਾਬ ਅਤੇ ਹਰਿਆਣਾ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ। ਜੀ ਜੀ। ਅਗਲੀ ਜਿਹੜੀ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਜਲੰਧਰ ਪੁਲਿਸ ਨੂੰ ਝਟਕਾ, ਨਾਕੇ ਦੌਰਾਨ ASI ਦੇ ਉੱਤੇ ਗੱਡੀ ਚੜਾਉਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ। ਦੇਖੋ ਜੀ ਝਟਕਾ ਹੀ ਕਿੰਨਾ ਹੋਵੇ ਤੇ ਇਦੋਂ ਵੀ ਵੱਡਾ ਝਟਕਾ ਲੱਗਿਆ ਨਾ 1-2 ਦਿਨ ਪਹਿਲਾਂ ਕਿ ਸੁਮੇਧ ਸੈਣੀ ਜ਼ਮਾਨਤ ਲੈ ਗਿਆ। ਪੰਜਾਬ ਪੁਲਿਸ ਨੇ FIR ਦਰਜ ਕੀਤੀ ਹੈ ਨਾ, ਉਹ ਤੋਂ ਵੱਡਾ ਕੀ ਝਟਕਾ ਹੋਊਗਾ। ਇਹਦਾ ਮਤਲਬ ਹੈ ਕਿ ਤੁਸੀਂ ਫਿਰ ਪੋਲੀਟੀਕਲ ਮੋਟੀਵੇਟਡ ਹੀ FIR ਦਰਜ ਕੀਤੀ, ਉਹਦੇ 'ਚ ਕੁਛ ਵੀ ਹੈ ਨਹੀਂ ਸੀਗਾ ਵਜਨ। ਇਹ ਕਿਹਾ ਜਾ ਸਕਦਾ ਨਾ ਜੇ ਆਪਾਂ ਪੀੜਤਾਂ ਨੂੰ ਪਾਸੇ ਰੱਖ ਦਈਏ, ਪੁਲਸੀਆ ਕਾਰਵਾਈ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਫਿਰ ਤਾਂ ਬਈ ਤੁਹਾਡਾ ਮਸਲਾ ਹੀ ਲਿਆ ਪਿਆ। ਔਰ ਉਹ ਜ਼ਮਾਨਤ ਕਿਵੇਂ ਹੋਈ ਆ ਸਭ ਨੂੰ ਪਤਾ ਹੀ ਲੱਗ ਹੀ ਗਿਆ ਹੋਣਾ ਕਿ ਕਿਸ ਤਰ੍ਹਾਂ ਪਿੰਕੀ ਨੇ ਆਊਟਲੁੱਕ ਨੂੰ ਕੁਛ ਕਿਹਾ ਤੇ ਬਾਅਦ 'ਚ PTC ਤੇ ਜਦੋਂ ਗਿਆ ਉੱਥੇ ਸੀਟੀ ਕੀ ਵਜਾ ਆਇਆ। PTC ਕਿਹਦਾ, ਪਿੰਕੀ ਕਿਹਦਾ, ਪਿੰਕੀ ਨੂੰ ਕਿਹਨਾਂ ਨੇ 4 ਸਾਲਾਂ ਬਾਅਦ ਰਿਹਾਈ ਕਰਵਾਈ ਸੀ, ਫਿਰ ਉਹਨੂੰ ਬਹਾਲ ਕਿਹਨਾਂ ਨੇ ਕਰਵਾਇਆ, ਜਦੋਂ ਰੌਲਾ ਪਿਆ ਕਿਹਨਾਂ ਨੇ ਫਿਰ ਮੁੜ ਕੇ ਬਿਠਾ ਲਿਆ, ਸਭ ਨੂੰ ਪਤਾ ਵਾ। ਤਾਂ ਇਹ ਗਰਾਊਂਡ ਜਿਹੜਾ ਸੀਗਾ ਜ਼ਮਾਨਤ ਦਾ ਉਹ ਇਹੀ ਬਣਿਆ ਕਿ ਆਊਟਲੁੱਕ ਨੂੰ ਜਿਹੜੀ ਇੰਟਰਵਿਊ ਦਿੱਤੀ ਸੀ, ਬਾਅਦ 'ਚ ਉਸੇ ਇੰਟਰਵਿਊ ਨੂੰ ਉਹਨੇ ਰੱਦ ਕਰ ਦਿੱਤਾ ਸੀ ਜਾ ਕੇ PTC ਤੇ। ਪਿੰਕੀ ਨੇ ਕਿਉਂ ਕੀਤਾ ਭਾਈ ਆਪਾਂ ਨੂੰ ਪਤਾ ਨਹੀਂ ਹੈ। ਉਸ ਤੋਂ ਬਾਅਦ ਤੇ ਪਿੰਕੀ ਦੀ ਜ਼ਮੀਰ ਫੇਰ ਸੌਂਗੀ, ਕਹਿੰਦਾ ਸੀ ਉਦੋਂ ਮੇਰੀ ਜ਼ਮੀਰ ਜਾਗ ਪਈ ਆ। ਤਾਂ ਖੈਰ ਉਹ ਬਹੁਤ ਵੱਡਾ ਝਟਕਾ ਜੇ ਆਪਾਂ ਦੇਖੀਏ ਪੁਲਸੀਆ ਲਿਹਾਜ਼ ਨਾਲ ਕਿ ਐਡੇ ਵੱਡੇ ਕੌਪ ਤੇ ਜਿਹੜਾ ਕਿ ਬਹੁਤ ਜ਼ਿਆਦਾ ਸਰਵਿਸ ਦੇ ਵਿੱਚ ਬਦਨਾਮ ਰਿਹਾ, ਉਹਦੇ ਤੇ FIR ਦਰਜ ਹੁੰਦੀ ਆ, ਫਿਰ ਪੰਜਾਬ ਪੁਲਿਸ ਉਹਨੂੰ ਹੱਥ ਨਹੀਂ ਪਾ ਸਕੀ। ਔਰ ਤੀਜੀ ਗੱਲ ਇਹ ਆ ਕਿ ਉਹਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋਣ ਤੋਂ ਬਚਾ ਨਹੀਂ ਸਕੀ। ਪਰ ਉਸ ਤੋਂ ਵੀ ਵੱਡਾ ਝਟਕਾ ਹੋਣਾ ਇਹ ਆ ਵੀ ਸੁਣਿਆ ਜਾ ਰਿਹਾ ਕਿਉਂਕਿ ਇਹਦੇ ਤੇ ਵੀ ਉਹ ASI ਜਿਹੜਾ ਸੀ ਉਹ ਵਾਰਨਟ ਤੇ ਤੁਹਾਨੂੰ ਪਤਾ ਹੀ ਲਮਕਿਆ ਸੀਗਾ, ਉਹਨੂੰ ਧੋਇਆ ਤੇ ਇਹਨਾਂ ਨੇ ਚੱਕ ਕੇ 307 ਲਾ ਦਿੱਤੀ ਸੀਗੀ। ਤਾਂ ਦੇਖਣ 'ਚ ਉਦੋਂ ਹੀ ਲੱਗਦਾ ਸੀਗਾ ਕਿ ਭਾਈ ਜਿਹੜੀ ਤੇ ਧਾਰਾ ਲਾਈ ਹੈ ਬਹੁਤ ਵੱਡੀ ਧਾਰਾ ਲਾਈ ਆ, ਉਹਨੂੰ ਸਾਬਤ ਕਰਨਾ ਕੋਰਟ ਦੇ ਵਿੱਚ। ਕੁਛ ਲੋਕ ਤੁਹਾਨੂੰ ਪਤਾ ਕਾਲੇ ਪੈ ਜਾਂਦੇ ਆਪਣੇ ਸੋਸ਼ਲ ਮੀਡੀਆ ਵਾਲੇ, ਐ ਹੋ ਗਿਆ ਇਹ ਕਰਨ ਵਾਹ ਕਰਨ ਜਾਂ ਕਰਨ। ਇਹੀ ਹੁੰਦਾ ਕਿ ਧਾਰਾ ਜਿੱਡੀ ਮਰਜ਼ੀ ਉਹ ਭਾਰੀ ਲਾ ਦੇਣ, ਕੋਰਟ ਦੇ ਵਿੱਚ ਉੱਥੇ ਸਾਬਤ ਕਰਨਾ ਬਹੁਤ ਔਖਾ ਹੋ ਜਾਂਦਾ। ਤਾਂ ਇਹ ਇੱਕ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਐਕਸੀਡੈਂਟ ਵਾਲਾ ਮਾਮਲਾ ਸੀਗਾ, ਐਕਸੀਡੈਂਟ ਵਾਲਾ ਹੀ ਮਾਮਲਾ ਗਿਣਿਆ ਗਿਆ ਕੋਰਟ ਦੇ ਵਿੱਚ ਕਿਉਂਕਿ ਇਹਨਾਂ ਨੇ 307 ਲਾਈ ਸੀ ਇਰਾਦਾ ਕਤਲ। ਜੇ ਇਰਾਦਾ ਕਤਲ ਮੰਨ ਲਓ ਕੋਰਟ ਜਿਹੜੀ ਆ ਕੰਸੀਡਰ ਕਰਦੀ ਆ ਤਾਂ ਐਡੀ ਛੇਤੀ ਜ਼ਮਾਨਤ ਨਹੀਂ ਹੁੰਦੀ। ਫਿਰ
ਫਿਰ ਜ਼ਮਾਨਤ ਘੱਟੋ ਘੱਟ 2 ਮਹੀਨੇ 3 ਮਹੀਨੇ ਜਦ ਤੱਕ ਚਲਾਨ ਨਹੀਂ ਪੇਸ਼ ਹੁੰਦਾ ਤਦ ਤੱਕ ਬਹੁਤ ਔਖੀ ਹੁੰਦੀ। ਜੇ ਹੁੰਦੀ ਵੀ ਤਾਂ ਹਾਈ ਕੋਰਟ 'ਚ ਜਾ ਕੇ ਹੁੰਦੀ ਆ। ਇਹਦਾ ਮਤਲਬ ਆ ਕਿ ਪੁਲਿਸ ਨੇ ਜੋ ਪੁਲਿਸ ਦੇ ਨਾਲ ਧੱਕੇਸ਼ਾਹੀ ਹੋਈ ਉਹਦੀ ਜਿਹੜੀ ਕਹਾਣੀ ਬਣਾਈ ਉਹਦੇ ਨਾਲ ਵੀ ਧੱਕੇਸ਼ਾਹੀ ਹੋ ਗਈ। ਮਤਲਬ ਕਿ ਪੁਲਿਸ ਦੀ ਕਹਾਣੀ ਜਿਹੜੀ ਹੈ ਅਦਾਲਤ 'ਚ ਨਹੀਂ ਖੜੀ। ਜੀ ਜੀ। ਅਤੇ ਮਿੰਟੂ ਜੀ ਇੱਥੇ ਹੀ ਸਾਡਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਇਹ ਸਮਾਪਤ ਆ ਅਤੇ ਮਿਲਾਂਗੇ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਂਦੇ ਆ। ਮੇਰਾ ਅੱਜ